ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 14 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ ਐਲੇ, ਗੁਰਮੇਲ ਵਾਸੀ ਐਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 888 888 99 14 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੀ ਕੁਝ ਜਿਹੜਾ ਦੁਨੀਆ ਦੇ ਵਿੱਚ ਵਾਪਰ ਰਿਹਾ, ਕੀ ਕੁਝ ਅਮਰੀਕਾ 'ਚ ਵਾਪਰ ਰਿਹਾ। ਕਹਿੰਦੇ ਵੀ ਆਈਸ ਨੇ ਜੋ ਕੱਲ੍ਹ ਇੱਕ ਬੰਦਾ ਮਾਰ ਦਿੱਤਾ ਸੀ, ਉਹ ਤੋਂ ਬਾਅਦ ਮੇਨ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋਏ। ਈਵਨ ਸੂਜ਼ਨ ਕਾਲਨਸ ਦਾ ਜਿਹੜਾ ਆਫਿਸ ਆ ਮੇਨ ਦੇ ਵਿੱਚ, ਉਹ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਘੇਰਿਆ ਹੋਇਆ ਸੀ। ਸ਼ਰੇਆਮ ਤੁਸੀਂ ਜਿਹੜਾ ਇਹ 27 ਸਾਲਾਂ ਦੇ ਨੌਜਵਾਨ ਨੂੰ, 26 ਸਾਲਾਂ ਦੇ ਨੌਜਵਾਨ ਨੂੰ, ਜਿਹਦਾ ਨਾਂ ਜੌਨ ਸਵੈਸਟੀਅਨ ਗੋਰੈਰੋ ਕਰਕੇ ਆ, ਉਸ ਨੂੰ ਮਾਰ ਦਿੱਤਾ। ਉਹ ਬਹੁਤ ਗਲਤ ਹੈਗਾ। ਸੋ ਹੁਣ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਟਸ ਨੂੰ ਡਾਇਰੈਕਟ ਕੀਤਾ ਗਿਆ ਆ ਵੀ ਤੁਸੀਂ ਜਿਹੜੇ ਟ੍ਰੈਫਿਕ ਸਟਾਪਸ ਆ ਉਹਨਾਂ ਨੂੰ ਇਮੀਡੀਏਟਲੀ ਬੰਦ ਕਰੋ। ਤੇ ਇੱਕ ਆਈਸ ਆਫਿਸਰ ਵੀ ਜਿਹੜਾ ਆ ਉਸ ਦੀ ਜਿਹੜੀ ਆ ਰਹੀ ਖਬਰ ਵੀ ਮੌਤ ਹੋਈ ਹੈਗੀ ਆ ਇੱਕ ਜਗ੍ਹਾ, ਜਿਹੜਾ ਉਹਨਾਂ ਨੂੰ ਹਿੱਟ ਕੀਤਾ ਗਿਆ ਹੈਗਾ। ਸੋ ਟ੍ਰੈਫਿਕ ਸਟਾਪ ਇਨ ਬੂਸਟਨ ਉੱਥੇ ਵੀ ਚੱਲ ਰਹੇ ਸੀਗੇ, ਤੇ ਇਹ ਮੇਨ 'ਚ ਵੀ। ਸੋ ਇਮੀਡੀਏਟਲੀ ਇਹ ਬੰਦ ਕਰ ਦਿੱਤੇ ਗਏ ਹੈਗੇ ਆ। 26 ਸਾਲਾਂ ਦਾ ਬਾਪ ਜੋਐਨ ਸਵੈਸਟੀਅਨ ਗੋਰੈਰੋ, ਜੋ ਕੋਲੰਬੀਆ ਦਾ ਰਹਿਣ ਵਾਲਾ, ਉਹਦੇ ਕੋਲ ਵਰਕ ਪਰਮਿਟ ਸੀ। ਹੀ ਵਾਜ਼ ਆਥੋਰਾਈਜ਼ਡ ਟੂ ਵਰਕ ਇਨ ਯੂਐਸ, ਤੇ ਸੋਸ਼ਲ ਸਿਕਿਉਰਿਟੀ ਨੰਬਰ ਸੀ। ਤੇ ਮੇਨ ਦੇ ਜਿਹੜੇ ਇਮੀਗ੍ਰੈਂਟਸ ਰਾਈਟਸ ਕੋਲੀਸ਼ਨ ਆ, ਉਹਨਾਂ ਨੇ ਦੱਸਿਆ ਵੀ ਉਹ ਟਾਰਗੇਟ ਵੀ ਨਹੀਂ ਸੀ। ਸੈਨੇਟਰ ਜਿਹੜੇ ਐਂਗਸ ਕਿੰਗ ਆ, ਉਹਨਾਂ ਦੇ ਮੁਤਾਬਕ ਆਈਸ ਆਫਿਸਰ ਨੇ ਉਹਦੇ ਉੱਤੇ ਸ਼ਰੇਆਮ ਗੋਲੀ ਚਲਾ ਦਿੱਤੀ, ਫੀਅਰਿੰਗ ਫॉर ਪਬਲਿਕ ਸੇਫਟੀ। ਸੋ ਕਹਿੰਦੇ ਵੀ ਜਿਹੜਾ ਵਿਕਟਮ ਸੀਗਾ ਉਹ ਉਹਨੇ ਅਟੈਂਪਟ ਕੀਤੀ ਉਸ ਸੀਨ ਤੋਂ ਭੱਜਣ ਦੀ, ਪਰ ਉਹਦੇ ਵਿੱਚ ਜਿਹੜੇ 3 ਸਵਾਰ ਸੀ ਉਹਨਾਂ ਨੇ ਕਿਹਾ ਵੀ ਟੋਟਲੀ ਜਿਹੜਾ ਇਹ ਰੋਂਗ ਆ। ਉਹ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਕਿਸੇ ਨੂੰ ਰਨ ਓਵਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਹੁਣ 9ਵੀਂ ਮੌਤ ਹੋ ਚੁੱਕੀ ਹੈਗੀ ਆ ਆਈਸ ਦੇ ਹੱਥੋਂ। ਤੇ ਇਸ ਨੂੰ ਦੇਖਦੇ ਹੋਏ ਹੁਣ ਜਿਹੜਾ ਡਿਸੀਜਨ ਇਹ ਲਿਆ ਗਿਆ ਹੈ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਏਜੰਟਸ, ਉਹਨਾਂ ਨੂੰ ਹੁਣ ਕਿਹਾ ਗਿਆ ਆ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਹੀਕਲ ਸਟਾਪ ਹੈਗਾ ਆ ਉਹ ਬੰਦ ਕੀਤਾ ਜਾਵੇ, ਕਿਉਂਕਿ ਜੋ ਗਲਤ ਸ਼ੂਟਿੰਗਸ ਆ ਉਹ ਕਾਫੀ ਜ਼ਿਆਦਾ ਹੋਈਆਂ ਆ। ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ ਆਈਸ ਆਫਿਸ ਜਿਹੜਾ ਸਕਾਰਗੋ ਮੇਨ ਦੇ ਵਿੱਚ ਆ, ਉਹਦੇ ਬਾਹਰ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ। ਸੂਜ਼ਨ ਕਾਲਨਸ ਦੇ ਆਫਿਸ ਦੇ ਬਾਹਰ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਹੈਗਾ। 2 ਆਈਸ ਦੀਆਂ ਸ਼ੂਟਿੰਗ ਇੱਕ ਹਫ਼ਤੇ 'ਚ ਹੋ ਗਈਆਂ, ਤੇ 0 ਬੋਡੀ ਵੌਰਨ ਕੈਮਰਾਸ। ਤੇ ਜਦ ਕਿ ਇਹਨਾਂ ਨੂੰ ਡਾਇਰੈਕਟ ਕੀਤਾ ਗਿਆ ਸੀ ਵੀ ਤੁਹਾਨੂੰ ਜਿਹੜੇ ਬੋਡੀ ਕੈਮਰਾ ਹੈ ਉਹ ਪਾਣੇ ਪੈਣੇ ਆ, ਤੇ ਉਹਨਾਂ ਨੇ ਪਾਏ ਹੋਏ ਨਹੀਂ ਸੀ। ਬਿਲਕੁਲ ਹਰਜੋਤ ਸਿੰਘ ਜੀ। ਸੋ ਆਈਸ ਨੇ ਸਟਾਪ ਕਰ ਦਿੱਤੇ ਆ, ਪੌਜ਼ ਕਰ ਦਿੱਤਾ ਆ ਜਿਹੜੇ ਟ੍ਰੈਫਿਕ ਸਟਾਪ ਨੂੰ, ਜਿਹੜੀ ਟੈਕਸਸ ਤੇ ਮੇਨ ਦੇ ਵਿੱਚ ਡੈਡਲੀ ਸ਼ੂਟਿੰਗ ਹੋਈ ਹੈ। ਪਹਿਲੀ ਸ਼ੂਟਿੰਗ ਨਹੀਂ ਆ ਜਿਹੜੀ ਟ੍ਰੈਫਿਕ ਸਟਾਪ ਦੇ ਕਰਕੇ ਹੋਈ ਆ, ਪਹਿਲਾਂ ਵੀ ਇੱਦਾਂ ਦੀਆਂ ਜਿਹੜੀਆਂ ਸ਼ੂਟਿੰਗਸ ਆ ਹੋ ਚੁੱਕੀਆਂ ਹੈਗੀਆਂ ਆ। ਤੇ ਅਨਫੋਰਚੂਨੇਟਲੀ ਇਹਨਾਂ ਦੋਨਾਂ ਸ਼ੂਟਿੰਗਸ ਦੇ ਵਿੱਚ ਲੋਕਾਂ ਦੀ ਮੌਤ ਹੋਈ ਆ। ਤੇ ਉਤੋਂ ਵੀ ਅਫਸੋਸ ਵਾਲੀ ਗੱਲ ਇਹ ਆ ਵੀ ਉਸ ਬੰਦੇ ਨੂੰ ਲੱਭ ਹੀ ਨਹੀਂ ਸੀ ਰਹੇ।
ਜਿਸ ਬੰਦੇ ਨੂੰ ਲੱਭ ਰਹੇ ਸੀ ਇਹ ਦੋਨੋਂ ਨਹੀਂ ਸੀਗੇ, ਉਹ ਵੱਖੋ ਵੱਖਰੇ ਸੀਗੇ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਚੀਜ਼ ਬਣੀ ਪਈ ਆ। ਜਿਹੜੇ ਅਫਸਰ ਆ ਉਹ ਵੀ ਬਹੁਤ ਜ਼ਿਆਦਾ ਸਟ੍ਰੈਸ ਵਾਲੀ ਜੌਬ ਦੇ ਵਿੱਚ ਹੈਗੇ ਆ। ਆਈਸ ਦਾ ਜਿਹੜਾ ਇਸ ਟਾਈਮ ਕੰਮ ਕਰਨਾ ਉਹ ਕੋਈ ਏਡਾ ਖਾਲਾ ਜੀ ਦਾ ਵਾੜਾ ਵਾਲਾ ਕੰਮ ਨਹੀਂ ਆ। ਪ੍ਰੈਸ਼ਰ ਇੰਟਰਨਲੀ ਵੀ ਬਹੁਤ ਆ, ਐਕਸਟਰਨਲੀ ਵੀ ਬਹੁਤ ਆ। ਜਿੱਥੇ ਜਿਹੜਾ ਸਟੀਵਨ ਮਿਲਰ ਵਰਗਾ ਆ, ਉਹ ਇਹਨਾਂ ਦੇ ਉੱਤੇ ਦਬਾਅ ਪਾਉਂਦੇ ਆ, ਕਹਿੰਦੇ ਸ਼ਾਊਟਿੰਗ ਮੈਚ ਤੱਕ ਵੀ ਇਹਨਾਂ ਦੇ ਹੁੰਦੇ, ਆਈਸ ਵਾਲਿਆਂ ਨੂੰ ਕਹਿੰਦੇ ਆ ਵੀ ਭਾਈ ਵੱਧ ਤੋਂ ਵੱਧ ਬੰਦੇ ਜਿਹੜੇ ਫੜੋ ਤੇ ਡਿਪੋਰਟ ਜਿਹੜੇ ਉਹ ਕਰੋ। ਤੇ ਉਧਰ ਦੂਜੇ ਪਾਸੇ ਲੋਕਾਂ ਦਾ ਜਿਹੜਾ ਪ੍ਰੈਸ਼ਰ ਇਹ ਵੀ ਹੁੰਦਾ ਆ। ਹੁਣ ਜਿਹਦੇ ਮਗਰ ਹਰਜੋਤ ਸਿੰਘ ਜੀ ਜੇ ਕੋਈ ਸਾਰਾ ਕੁਝ ਹੋਵੇ, ਅਚਾਨਕ ਪਿੱਛੇ ਪੁਲਿਸ ਵਾਲੇ ਇਦਾਂ ਲੱਗ ਜਾਣ, ਉਹ ਕਰ ਦੇਣ, ਹਰ ਇੱਕ ਬੰਦਾ ਵੱਖੋ ਵੱਖਰੇ ਢੰਗ ਦੇ ਨਾਲ ਬਿਹੇਵ ਕਰਦਾ ਹੁੰਦਾ ਆ। ਤੇ ਬਹੁਤ ਜ਼ਿਆਦਾ ਲੋਕ ਮੋਸਟਲੀ ਨਰਵਸ ਹੋ ਜਾਂਦੇ, ਜਿਹਨੇ ਕਦੇ ਕੁਛ ਨਹੀਂ ਕੀਤਾ ਹੁੰਦਾ। ਇੱਥੇ ਆਮ ਪੁਲਿਸ ਵਾਲਾ ਕੋਈ ਇੱਧਰੋਂ ਉੱਧਰੋਂ ਹੀ ਪੁੱਛਣ ਦੀ ਗੱਲ ਆ ਜਾਵੇ ਰੈਗੂਲਰ ਟ੍ਰੈਫਿਕ ਸਟਾਪ ਦੇ ਉੱਤੇ, ਤਾਂ ਬੰਦਾ ਉਦਾਂ ਹੀ ਘਬਰਾ ਜਾਂਦਾ। ਤੇ ਆਈਸ ਨੂੰ ਦੇਖ ਕੇ ਤਾਂ ਹੁਣ ਜਿੱਦਾਂ ਦੇ ਹਾਲਾਤ ਬਣੇ ਪਏ ਆ, ਕਈ ਲੋਕ ਫਿਰ ਜ਼ਿਆਦਾ ਹੀ ਪ੍ਰੈਸ਼ਰ ਜਿਹੜਾ ਉਹ ਮਹਿਸੂਸ ਕਰਦੇ ਹੁੰਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਤੇ ਹੁਣ ਆਈਸ ਵਾਲਿਆਂ ਨੂੰ ਇਹ ਸਾਰੀ ਚੀਜ਼ ਦੇ ਚੱਲਦਿਆਂ, ਫੇਟਲ ਸ਼ੂਟਿੰਗਸ ਦੇ ਚੱਲਦਿਆਂ, ਇਹਨਾਂ ਨੂੰ ਜਿਹੜੇ ਆਪਣੇ ਟ੍ਰੈਫਿਕ ਸਟਾਪਸ ਆ ਉਹ ਬੰਦ ਕਰ ਦਿੱਤੇ ਹੈਗੇ ਆ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਕਾਫੀ ਕੁਛ ਬਦਲਾਅ ਦੀ ਜਿਹੜੀ ਲੋਕ ਆ ਉਹ ਗੱਲ ਕਰ ਰਹੇ ਆ ਵੀ ਇੱਦਾਂ ਕਰਨਾ ਚਾਹੀਦਾ, ਉੱਦਾਂ ਕਰਨਾ ਚਾਹੀਦਾ। ਪਰ ਹੁਣ ਇਹ ਦੇਖਦੇ ਆ ਵੀ ਅਸਲ 'ਚ ਬਣਦੀ ਕਿਵੇਂ ਜਿਹੜੀ ਇਹ ਗੱਲ ਹੈਗੀ ਆ। ਦਬਾਅ ਜਿਹੜਾ ਬਹੁਤ ਜ਼ਿਆਦਾ ਆ, ਖਾਸ ਕਰਕੇ ਜਿਹੜੇ ਹਰਜੋਤ ਸਿੰਘ ਜੀ ਆਪਾਂ ਜੇ ਕਹੀਏ ਤਾਂ ਜਿਹੜੇ ਲੋਕ ਆ ਪ੍ਰੋਟੈਸਟ ਬਹੁਤ ਜ਼ਿਆਦਾ ਕਰ ਰਹੇ ਹੈਗੇ ਆ। ਕਈ ਜਿਹੜੇ ਸਵਾਲ ਆ ਇਸ ਦੇ ਵਿੱਚ ਜਿਹੜੇ ਉਹ ਪੁੱਛੇ ਜਾ ਰਹੇ ਆ, ਕਹਿੰਦੇ ਵੀ ਜਿਹੜਾ ਅਫਸਰ ਨੇ ਕਿਹਾ ਪਬਲਿਕ ਸੇਫਟੀ ਨੂੰ ਫੀਅਰ ਆ, ਉਹਨੂੰ ਖਤਰਾ ਸੀਗਾ, ਫੀਅਰਿੰਗ ਫॉर ਪਬਲਿਕ ਸੇਫਟੀ, ਜਿਹਦੇ ਕਰਕੇ ਉਸਨੇ ਜਿਹੜੀ ਗੋਲੀ ਚਲਾਈ ਆ, ਉਹਦੇ ਬਾਰੇ ਜਿਹੜੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਜ਼ਰੂਰਤ ਆ ਵੀ ਅਕਸਰ ਕਿਹੜੀ ਗੱਲ ਹੁਣ ਉਸ ਅਫਸਰ ਨੂੰ ਲੱਗਾ ਵੀ ਦੁਨੀਆ ਦੀ ਜਿਹੜੀ ਜਾਨ ਆ ਉੱਥੇ ਆਲੇ ਦੁਆਲੇ ਉਹਨਾਂ ਦੀ ਪਬਲਿਕ ਸੇਫਟੀ ਨੂੰ ਖਤਰਾ, ਜਿਹਦੇ ਕਰਕੇ ਉਹਨੂੰ ਗੋਲੀ ਜਿਹੜੀ ਉਹ ਚਲਾਉਣੀ ਪਈ ਆ। ਸਰਵੇਲੈਂਸ ਫੁਟੇਜ ਐਸੋਸੀਏਟ ਪ੍ਰੈਸ ਦੇ ਹੱਥ ਜਿਹੜੀ ਉਹ ਲੱਗੀ ਆ, ਤਾਂ ਉਹਦੇ ਵਿੱਚ ਕਹਿੰਦੇ ਵੀ ਇਹ ਨਜ਼ਰ ਆਉਂਦਾ ਆ ਵੀ ਜਿਹੜੀ ਕਾਰ ਦੇ ਵਿੱਚ ਗੁਰੇਰੋ ਡਰਾਈਵ ਕਰ ਰਹੇ ਸੀਗੇ, ਉਹ ਇੰਟਰਸੈਕਸ਼ਨ ਦੇ ਉੱਤੇ ਸਰਕਲ ਜਿਹੜੀ ਉਹ ਕੱਢ ਰਹੀ ਸੀ, ਜਦ ਪਿੱਛੋਂ ਫੈਡਰਲ ਏਜੰਟ ਦੀ ਗੱਡੀ ਆਉਂਦੀ ਆ, ਨਾਲ ਦੇ ਨਾਲ ਇੱਕ ਹੋਰ ਗੱਡੀ ਦੇ ਨਾਲ ਉਸਨੂੰ ਜਿਹੜੀਆਂ ਬਾਕੀ ਗੱਡੀਆਂ ਵੀ ਜਿਹੜੀਆਂ ਉਹ ਰੋਕਦੀਆਂ ਆ। ਏਜੰਟਸ ਜਦੋਂ ਕਾਰ ਵੱਲ ਨੂੰ ਜਾਂਦੇ ਆ, ਉਹਨਾਂ ਨੇ ਪਹਿਲਾਂ ਹੀ ਬੰਦੂਕਾਂ ਕੱਢੀਆਂ ਹੁੰਦੀਆਂ ਆ, ਡਰਾਈਵਰ ਨੂੰ ਪੁੱਲ ਆਊਟ ਕਰਦੇ ਆ ਤੇ ਉੱਥੇ ਕਹਿੰਦੇ ਵੀ ਉਹਦੀ ਬਾਡੀ ਆ ਉਹ ਗਰਾਊਂਡ ਦੇ ਉੱਤੇ ਹੁੰਦੀ ਆ। ਐਕਚੁਅਲ ਦੇ ਵਿੱਚ ਇਹ ਨਹੀਂ ਕਹਿੰਦੇ ਵੀ ਵੀਡੀਓ ਦੇ ਵਿੱਚ ਨਜ਼ਰ ਆਇਆ ਵੀ ਸ਼ੂਟਿੰਗ ਵਾਪਰੀ ਕਦੋਂ ਹੈਗੀ ਆ। ਸੋ ਇਹ ਟਾਰਗੇਟ ਜਿਹੜਾ ਆਪਰੇਸ਼ਨ ਦੇ ਵਿੱਚ ਡੀਐਚਐਸ ਦੇ ਏਜੰਟ ਨੇ ਕਿਹਾ ਵੀ ਉਹ ਸਰਵੇਲੈਂਸ ਕਰ ਰਹੇ ਸੀ ਇੱਕ ਘਰ ਦੇ ਉੱਤੇ, ਜਿਹਦੇ ਵਿੱਚ ਜਿਹੜਾ ਇਹਨਾਂ ਨੂੰ ਲੋੜੀਂਦਾ ਇੱਕ ਇਲੀਗਲ ਏਲੀਅਨ ਆ, ਜਿਸ ਦਾ ਫਾਈਨਲ ਆਰਡਰ ਆਫ ਰਿਮੂਵਲ ਲੱਗਾ ਹੋਇਆ ਆ, ਵੀ ਉਸ ਦੀ ਭਾਲ ਸੀਗੀ। ਜਿਹੜੇ ਸੈਨੇਟਰ ਐਂਗਸ ਕਿੰਗ ਆ, ਉਹਨਾਂ ਦੇ ਅਫਸਰ ਆਫਿਸ ਨੇ ਕਿਹਾ ਹੈ ਵੀ ਜਿਹੜਾ ਗੁਰੇਰੋ ਆ ਉਹ ਟਾਰਗੇਟ ਨਹੀਂ ਸੀਗਾ ਇਸ ਵਾਰੰਟ ਦਾ। ਜਿਹੜੀ ਉਹਨਾਂ ਦੀ ਕਹਿੰਦੇ ਵੀ ਕਨਵਰਸੇਸ਼ਨ ਡੀਐਚਐਸ ਦੇ ਸਕੱਤਰ ਮਾਰਕਵਿਨ ਮੋਲਨ ਦੇ ਨਾਲ ਹੋਈ ਆ। ਇਮੀਗ੍ਰੈਂਟ ਰਾਈਟ ਗਰੁੱਪ ਨੇ ਜਿਹੜਾ ਉਹ ਕਿਹਾ ਆ ਵੀ ਬੰਦਾ ਜਿਹਦੀ ਮੌਤ ਹੋਈ ਹੈ, ਜਿੱਦਾਂ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਵੀ ਆਥੋਰਾਈਜ਼ਡ ਟੂ ਵਰਕ ਤੇ ਸੋਸ਼ਲ ਸਿਕਿਉਰਿਟੀ ਵਾਲਾ ਜਿਹੜਾ ਉਹ ਬੰਦਾ ਸੀਗਾ। ਜਿਹੜੇ ਅਫਸਰ ਨੇ ਗੋਲੀ ਚਲਾਈ ਉਸ ਦੀ ਅਜੇ ਤੱਕ ਸ਼ਨਾਖਤ ਨਹੀਂ ਕੀਤੀ ਗਈ ਹੈਗੀ। ਸੋ ਉਹ ਉਸ ਨੂੰ ਮੋਸਟ ਪ੍ਰੋਬਬਲੀ ਜਿਹੜਾ ਉਹਨਾਂ ਨੇ ਆਬਵੀਅਸਲੀ ਬਚਾਉਣਾ ਹੀ ਜਿਹੜਾ ਹੋਊਗਾ ਵੀ ਉਹਦੇ ਬਾਰੇ ਬਹੁਤੀ ਜਾਣਕਾਰੀ ਜਿਹੜੀ ਉਹ ਨਾ ਆਵੇ, ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਵੀ ਬਥੇਰਾ ਆ। ਸੋ ਅੱਜ ਕੱਲ੍ਹ ਪਤਾ ਨਹੀਂ ਲੱਗਦਾ ਕੌਣ ਕੀ ਜਿਹੜਾ ਇੱਥੇ ਕਿੱਦਾਂ ਦਾ ਕਾਰਜ ਜਿਹੜਾ ਉਹ ਕਰ ਦੇਵੇ। ਸੋ ਕਹਿੰਦੇ ਬੜਾ ਹੀ ਯੰਗ ਫਾਦਰ ਸੀਗਾ ਤੇ ਉਹਦਾ ਗਵਾਂਢੀ ਕਹਿੰਦੇ ਵੀ ਯੰਗ ਮੁੰਡਾ ਜਿਹਾ ਸੀਗਾ, 26 ਸਾਲ ਮਹਿਜ ਜਿਸ ਦੀ ਉਮਰ ਸੀ, ਤੇ ਮਿਹਨਤ ਜਿਹੜਾ ਉਹ ਕਾਫੀ ਕਰਦਾ ਸੀ। ਉਸ ਦੇ ਗਵਾਂਢੀ ਦਾ ਨਾਲ ਹੀ ਜਿਹੜਾ ਉਹ ਕਹਿਣਾ ਆ, ਜੋ ਕਿ ਨੈਲਸਨ ਈਲੀਅਸ ਜਿਸ ਦਾ ਨਾਮ ਹੈਗਾ ਆ, ਜਿਹੜਾ ਉਹਦਾ ਗਵਾਂਢੀ ਆ, ਉਹ ਇਸ ਦੇ ਬਾਰੇ ਇਦਾਂ ਬਿਆਨ ਦੇ ਰਿਹਾ ਸੀ। ਜਿਹੜਾ ਮੈਮੋਰੀਅਲ ਆ ਉਹ ਸੈਟਅਪ ਕੀਤਾ ਗਿਆ ਆ ਮੇਨ ਸਟਰੀਟ ਦੇ ਕਾਰਨਰ ਦੇ ਉੱਤੇ, ਜਿੱਥੇ ਆਈਸ ਨੇ ਸ਼ੂਟਿੰਗ ਕੀਤੀ ਸੀਗੀ ਜੋਐਨ ਸਵੈਸਟੀਅਨ ਗੁਏਰੇਰੋ ਦੀ। ਤੇ ਕਹਿੰਦੇ ਵੀ ਕੈਂਡਲਸ ਤੇ ਫਲਾਵਰਸ ਉਹ ਪੂਰੀ ਸਟਰੀਟ ਇਸ ਟਾਈਮ ਭਰੀ ਹੋਈ ਆ। ਲੋਕਾਂ ਨੇ ਸਾਈਨ ਚੱਕੇ ਹੋਏ ਆ, ਐਬੋਲਿਸ਼ ਆਈਸ, ਕ੍ਰਸ਼ ਆਈਸ, ਨਾਟ ਫੈਮਲੀਜ਼, ਇੱਦਾਂ ਦੇ। ਸੋ ਜਿਹੜੇ ਕੀ ਵਿਟਨੈਸ ਆ ਇਸ ਫੇਟਲ ਇੱਕ ਹੂਸਟਨ ਦੇ ਵਿੱਚ ਆਈ ਸ਼ੂਟਿੰਗ ਹੋਈ ਸੀ, ਉਹਦੇ ਉੱਤੇ ਡਿਪੋਰਟੇਸ਼ਨ ਚੱਲ ਰਹੀ ਹੈਗੀ ਆ। ਕਹਿੰਦੇ ਵੀ ਉਹ ਵਿਟਨੈਸ ਇਲੀਗਲੀ ਸੀ। ਜਿਹੜੀ ਇੱਥੇ ਸ਼ੂਟਿੰਗ ਹੋਈ ਆ, ਉੱਥੇ ਉਹਦਾ ਮੁੰਡਾ ਜਿਹੜਾ ਪਹੁੰਚਿਆ ਤੇ ਉਹਦੀ ਫੋਟੋ ਬੜੀ ਵਾਇਰਲ ਹੋ ਰਹੀ ਆ, ਗੋਡਿਆਂ ਭਾਰ
ਪੈ ਕੇ ਜਦੋਂ ਉਹ ਇੱਕ ਤਰ੍ਹਾਂ ਨਾਲ ਰਿਸਪੈਕਟ ਦਿੰਦਾ ਹੈਗਾ ਆਪਣੇ ਫਾਦਰ ਨੂੰ। ਤੇ ਜਿਹੜੀ ਸਿਚੁਏਸ਼ਨ ਆ ਆਈਸ ਨੂੰ ਲੈ ਕੇ ਕਾਫੀ ਜ਼ਿਆਦਾ ਟੈਂਸ ਬਣੀ ਹੋਈ ਆ। ਈਵਨ ਕੋਲੰਬੀਅਨ ਜਿਹੜੀ ਅੰਬੈਸੀ ਆ, ਉਹਨਾਂ ਨੇ ਇਨਫੋਰਮੇਸ਼ਨ ਰਿਕੁਐਸਟ ਕੀਤੀ ਆ ਵੀ ਕਲੈਰੀਫਾਈ ਕਰੋ ਸਾਨੂੰ ਫਰੋਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੀ ਕਿੱਦਾਂ ਤੁਸੀਂ 26 ਸਾਲਾਂ ਦਾ ਜਿਹੜਾ ਕੋਲੰਬੀਅਨ ਮੂਲ ਦਾ ਬੰਦਾ ਆ, ਜਿਹਦੇ ਕੋਲ ਵਰਕ ਪਰਮਿਟ ਆ, ਵੈਲਿਡ ਸੋਰਸ ਸਿਕਿਉਰਿਟੀ ਆ, ਉਸ ਨੂੰ ਤੁਸੀਂ ਕਿੱਦਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ ਵੀ ਕਈ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਕਲੇਮ ਆ, ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜੀ ਉਹ ਜਿਹੜੀ ਉਹਨਾਂ ਦੀ ਵਹੀਕਲ ਮੂਵ ਕਰਦੀ ਸੀ, ਸਾਡੀ ਲਾਈਫ ਨੂੰ ਖਤਰਾ ਸੀ ਜਾਂ ਲੋਕਾਂ ਦੀ ਸੇਫਟੀ ਲਈ ਖਤਰਾ ਸੀ, ਇਸ ਕਰਕੇ ਗੋਲੀ ਚਲਾਈ ਹੈਗੀ ਆ। ਪਰ ਇਦਾਂ ਦੀ ਕੋਈ ਉੱਥੇ ਗੱਲ ਨਹੀਂ ਸੀ। ਸੋ ਬਹੁਤ ਸਾਰੇ ਵਿਟਨੈਸ ਵੀ ਜਿਹੜੇ ਆ ਉਹ ਹੁਣ ਇਕੱਠੇ ਹੋ ਗਏ ਹੈਗੇ ਆ। ਤੇ ਆਈਸ ਆਫੀਸਰ ਨੇ ਜਦੋਂ ਰੇਨੇ ਗੁੱਡ ਨੂੰ ਜਨਵਰੀ ਮਹੀਨੇ ਦੇ ਵਿੱਚ ਮਾਰ ਦਿੱਤਾ ਸੀ ਗੋਲੀਆਂ ਦੇ ਨਾਲ, ਤੁਹਾਨੂੰ ਪਤਾ ਹੀ ਆ, ਮਿਨੇਪੋਲਿਸ ਦੇ ਵਿੱਚ, ਉਸ ਟਾਈਮ ਦੇ ਉੱਤੇ ਵੀ ਇਹ ਕਿਹਾ ਗਿਆ ਸੀ ਵੀ ਉਹ ਆਪਣੀ ਕਾਰ ਨੂੰ ਵੈਪਨਾਈਜ਼ ਕਰ ਰਿਹਾ ਸੀ। ਪਰ ਬਾਅਦ ਦੇ ਵਿੱਚ ਐਕਟ ਆਫ ਟੈਰਰਿਜ਼ਮ ਵੀ ਕਿਹਾ ਗਿਆ। ਬਾਅਦ ਦੇ ਵਿੱਚ ਸਾਰਾ ਕੁਝ ਹੋ ਗਿਆ ਵੀ ਨਹੀਂ, ਇਹ ਗੱਲ ਨਹੀਂ ਸੀਗੀ, ਈਵਨ ਮਿਸਟੇਕ ਹੋਈ ਲੱਗਦੀ ਹੈਗੀ ਆ। US ਡਿਸਟ੍ਰਿਕਟ ਜੱਜ ਜਾਰਜੀਆ ਅਲੈਕਸਿਸ, ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਇਨਕਨਸਿਸਟੈਂਸੀਜ਼ ਹੈਗੀਆਂ ਗਵਰਨਮੈਂਟ ਦੇ ਕੇਸ ਦੇ ਵਿੱਚ। ਬਹੁਤ ਗਵਰਨਮੈਂਟ ਜਿਹੜਾ ਆ ਉਹ ਝੂਠ ਬੋਲ ਰਹੀ ਹੈਗੀ ਆ। ਟਰੂਥਫੁਲਨੈਸ ਆਫ ਦਾ ਸਟੇਟਮੈਂਟਸ ਮੇਡ ਬਾਈ ਦਾ ਬਾਰਡਰ ਪੈਟਰੋਲ ਏਜੰਟਸ ਹੂ ਸ਼ਾਟ ਮਿਸ ਮਾਰਟੀਨਜ਼, ਇਹ ਕ੍ਰਿਮੀਨਲ ਕੇਸ ਉਹਦੇ ਅਗੇਂਸਟ ਹੋਣਾ ਚਾਹੀਦਾ ਹੈਗਾ ਆ। ਸੋ ਜਿੰਨੇ ਲੋਕ ਜਿੰਨੇ ਮਾਰੇ ਗਏ ਆ, ਉਹਨਾਂ ਦੇ ਸਾਰੀਆਂ ਕੋਰਟਾਂ ਦੇ ਵਿੱਚ ਉਸ ਏਰੀਏ ਦੇ ਵਿੱਚ ਕੇਸ ਚੱਲ ਰਹੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀਆਂ ਤੇਲ ਦੀਆਂ ਕੀਮਤਾਂ ਵਧੀਆਂ ਸੀਗੀਆਂ, ਕੱਲ੍ਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਆ। ਸੋ ਜਦੋਂ ਤੋਂ ਕੱਲ੍ਹ ਤੋਂ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਵੀ ਉਹ US ਨੇਵਲ ਬਲੌਕੇਡ ਜਿਹੜਾ ਉਹ ਲਾਉਣ ਜਾ ਰਹੇ ਆ, ਅਤੇ ਕੱਲ੍ਹ ਉਹਨਾਂ ਨੇ ਕਿਹਾ ਸੀਗਾ ਵੀ 20% ਜਿਹੜੀ ਪ੍ਰੋਟੈਕਸ਼ਨ ਫੀਸ ਆ ਉਹ ਲਾਈ ਜਿਹੜੀ ਉਹ ਜਾਊਗੀ। ਪਰ ਹੁਣ ਟਰੰਪ ਉਹਨਾਂ ਨੇ ਅਬੈਂਡਨ ਕਰ ਦਿੱਤੀ ਆ 20% ਪ੍ਰੋਟੈਕਸ਼ਨ ਫੀਸ ਸਟ੍ਰੇਟ ਆਫ ਹਾਰਮੂਜ਼ ਦੇ ਟ੍ਰੈਫਿਕ ਦੇ ਉੱਤੇ। ਅੱਜ ਸ਼ਾਮੀ 4 ਵਜੇ US ਨੇਵੀ ਦੇ ਦੁਆਰਾ ਜਿਹੜਾ ਬਲੌਕੇਡ ਆ ਉਹ ਰੀਇੰਪੋਜ਼ ਕਰ ਦਿੱਤਾ ਜਾਵੇਗਾ। ਜਿਹੜੇ ਵੀ ਕੋਈ ਵੀ ਜਹਾਜ਼ ਨੇ ਜੋ ਈਰਾਨ ਦੇ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਈਰਾਨ ਦੀਆਂ ਬੰਦਰਗਾਹਾਂ ਦੇ ਉੱਤੇ ਆ ਰਹੇ ਨੇ ਜਾਂ ਜਾ ਰਹੇ ਨੇ, ਉਹਨਾਂ ਨੂੰ US ਦੀ ਨੇਵੀ ਜਿਹੜੀ ਹੁਣ ਰੋਕੇਗੀ। ਸੋ ਪ੍ਰਾਈਸਿਸ ਕਹਿੰਦੇ ਵੀ ਜਦੋਂ ਤੋਂ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਦੁਬਾਰਾ ਫਾਈਟ ਜਿਹੜੀ ਉਹ ਚੱਲੀ ਆ ਕੰਟਰੋਲ ਨੂੰ ਲੈ ਕੇ, ਵੀ ਹਾਰਮੂਜ਼ ਨੂੰ ਕੰਟਰੋਲ ਕੌਣ ਕਰੂਗਾ, ਪ੍ਰਾਈਸਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਸੀ। ਅਤੇ ਜਦੋਂ ਸੀਜ਼ਫਾਇਰ ਤਾਰ-ਤਾਰ ਹੋ ਗਈ ਆ, ਹੁਣ ਇੱਕ ਵਾਰੀ ਫਿਰ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਆ। ਇੱਕ ਚੀਜ਼ ਤੋਂ ਹੀ ਲੋਕਾਂ ਨੇ ਹਾਲ ਦੀ ਘੜੀ ਸੁੱਖ ਦਾ ਸਾਹ ਲਿਆ। ਹੁਣ ਇਹ ਨਹੀਂ ਪਤਾ ਵੀ ਇਹ ਕਿੰਨੇ ਘੰਟੇ ਲਈ ਸੁੱਖ ਦਾ ਸਾਹ ਹੋਊਗਾ। ਜਿਹੜਾ 20% ਪ੍ਰੋਟੈਕਸ਼ਨ ਫੀਸ ਵਾਲੀ ਜਿਹੜੀ ਗੱਲ ਸੀ, ਵੀ ਕਾਰਗੋ ਦੇ ਉੱਤੇ 20% ਫੀਸ ਇਹਨਾਂ ਨੇ ਜਿਹੜੀ ਉਹ ਲਾਉਣੀ ਆ, ਉਸ ਨੂੰ ਹਾਲ ਦੀ ਘੜੀ ਟਰੰਪ ਹੁਣਾਂ ਨੇ ਟਾਲਿਆ ਆ। ਕੱਲ੍ਹ ਲੱਗਣੀ ਸੀ, ਅੱਜ ਟਾਲਿਆ ਆ। ਕੱਲ੍ਹ ਨੂੰ ਕੀ ਹੋਊਗਾ ਉਹਦੇ ਬਾਰੇ ਕਿਸੇ ਨੂੰ ਕੁਛ ਵੀ ਪਤਾ ਨਹੀਂ ਆ। ਪਾਲਿਸੀਜ਼ ਇਸੇ ਤਰੀਕੇ ਦੇ ਨਾਲ ਹੀ ਜਿਹੜੀਆਂ ਉਹ ਕਰ ਰਹੇ ਆ। ਸੋ ਬਲੌਕੇਡ ਦੇ ਉੱਤੇ ਕਿੰਨੀ ਕੁ ਲਿਮਿਟ ਜਿਹੜੀ ਉਹ ਹੋਊਗੀ, ਉਹ ਵੀ ਕਹਿੰਦੇ ਵੀ ਹੁਣ ਇੱਕ ਨਵੀਂ ਚਰਚਾ ਜਿਹੜੀ ਇਸ ਦੇ ਉੱਤੇ ਚੱਲ ਰਹੀ ਹੈਗੀ ਆ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਆ ਵੀ ਇੱਕ ਵਾਰੀ ਫਿਰ ਡਿਮਾਂਡ ਸਪਲਾਈ ਦੇ ਉੱਤੇ ਅਸਰ ਪੈਣਾ। $86 ਬੈਰਲ ਦੇ ਉੱਤੇ ਅੱਜ ਜਿਹੜਾ ਪ੍ਰਾਈਸ ਆ, ਇੱਕ ਵਾਰੀ ਫਿਰ ਕੱਚੇ ਤੇਲ ਦਾ ਜਿਹੜਾ ਉਹ ਵੱਧ ਕੇ ਹੋ ਗਿਆ ਜਦੋਂ ਤੋਂ ਟਰੰਪ ਹੁਣਾਂ ਨੇ ਕੱਲ੍ਹ ਦਾ ਉਹ ਜਿਹੜਾ ਬਿਆਨ ਦਿੱਤਾ ਸੀਗਾ। ਅਤੇ ਹੁਣ ਫੀਸ ਤੇ ਚਾਹੇ ਨਹੀਂ ਕਹਿੰਦੇ ਵੀ ਲੈਣੀ ਉਹਨਾਂ ਨੇ, ਅਤੇ ਉਸ ਵਾਲੇ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਦਾ ਬਿਆਨ ਸੀ, ਆਈ ਡੋਂਟ ਥਿੰਕ ਐਨੀਬਡੀ ਸ਼ੁੱਡ ਬੀ ਏਬਲ ਟੂ ਚਾਰਜ ਏ ਫੀਸ। ਵੀ ਕਹਿੰਦੇ ਅਸੀਂ ਹੀ ਨਹੀਂ, ਕਿਸੇ ਨੂੰ ਕੋਈ ਵੀ ਇਸ ਦੇ ਉੱਤੇ ਚਾਰਜ ਜਿਹੜਾ ਉਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ, ਵੀ ਉਹਨਾਂ ਦੀ ਕਿਸੇ ਦੀ ਕੋਸ਼ਿਸ਼ ਨਾ ਹੀ ਹੋਵੇ। ਸੋ ਉਹਨਾਂ ਦਾ ਸਿੱਧਾ ਇਸ਼ਾਰਾ ਤਹਿਰਾਨ ਨੂੰ ਲੈ ਕੇ ਸੀਗਾ, ਈਰਾਨ ਨੂੰ ਲੈ ਕੇ ਸੀਗਾ ਵੀ ਭਾਈ ਉਹ ਜਿਹੜੀ ਇਸ ਮੌਕੇ ਫੀਸ ਲਾਉਣ ਬਾਰੇ, ਟੋਲ ਲਾਉਣ ਬਾਰੇ ਜਿਹੜੇ ਈਰਾਨ ਵਾਲੇ ਸੋਚ ਰਹੇ ਆ, ਵੀ ਉਹ ਨਾ ਹੀ ਜਿਹੜਾ ਉਹ ਸੋਚਣ। ਕਹਿੰਦੇ ਵੀ ਅਸੀਂ ਡਿਫਰੈਂਟ ਵੇ ਦੇ ਨਾਲ ਜਿਹੜਾ ਉਹ ਕਰਾਂਗੇ। ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਇਨਵੈਸਟ ਕਰੋ US ਦੇ ਵਿੱਚ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ, ਅਤੇ ਕਹਿੰਦੇ ਵੀ ਫੀਸ ਦੇਣ ਦੀ ਬਜਾਏ ਤੁਸੀਂ ਇੱਧਰ ਮਨੀ ਜਿਹੜੀ ਉਹ ਸਪੈਂਡ ਕਰੋ, ਅਤੇ ਆਪਾਂ ਜਿਹੜੀ ਪ੍ਰੋਟੈਕਸ਼ਨ ਆ ਉਹ ਤੁਹਾਨੂੰ ਨਾਲ ਦੇ ਨਾਲ ਜਿਹੜੀ ਉਹ ਦੇਵਾਂਗੇ।
ਤੇ ਪ੍ਰੈਜ਼ੀਡੈਂਟ ਨੇ ਇਹੀ ਕਿਹਾ ਵੀ ਯੂਐਸ ਨੂੰ ਫਾਇਦਾ ਹੋਊਗਾ ਸਟ੍ਰੇਟ ਆਫ ਹਾਰਮੁਜ਼ ਨੂੰ ਸਿਕਿਉਰ ਕਰਨ ਦੇ ਲਈ। ਉਂਝ ਜ਼ਿਕਰਯੋਗ ਗੱਲ ਇਹ ਆ ਵੀ ਇਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਦੇ ਵਿੱਚ ਇਹ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ ਉਹ ਪੂਰੀ ਤਰ੍ਹਾਂ ਜਿਹੜਾ ਓਪਨ ਸੀਗਾ। ਤੇ ਇਸ ਮੌਕੇ ਚਰਚਾ ਜਿਹੜੀ ਆ ਹਰਜੋਤ ਸਿੰਘ ਜੀ ਸਿਰਫ ਤੇ ਸਿਰਫ ਹੁਣ ਸਟ੍ਰੇਟ ਆਫ ਹਾਰਮੁਜ਼ ਦੀ ਲੈ ਕੇ ਜਿਹੜੀ ਉਹ ਜ਼ਿਆਦਾ ਚੱਲ ਰਹੀ ਆ। ਈਰਾਨ ਦੀ ਨਿਊਕਲੀਅਰ ਫੈਸਿਲਿਟੀਜ਼, ਨਿਊਕਲੀਅਰ ਪ੍ਰੋਗਰਾਮ, ਉਹਦੀ ਚਰਚਾ ਹੁੰਦੀ ਆ, ਪਰ ਉਹਦੇ ਨਾਲੋਂ ਜ਼ਿਆਦਾ ਜਿਹੜੀ ਹਾਰਮੁਜ਼ ਦੀ ਚਰਚਾ ਜਿਹੜੀ ਉਹ ਹੋ ਰਹੀ ਆ। ਉਧਰ UAE ਦੇ ਦੁਆਰਾ 55 ਜਿਹੜੇ ਇਰਾਨੀ ਮਛੇਰੇ ਆ ਉਹਨਾਂ ਨੂੰ ਛੱਡਿਆ ਗਿਆ ਹੈਗਾ ਆ। ਇਹ ਜਿਹੜੇ ਰੋਇਟਰਸ ਨਿਊਜ਼ ਏਜੰਸੀ ਆ ਉਹ ਦੱਸ ਰਹੀ ਆ। ਇੱਕ ਟੈਲੀਗ੍ਰਾਮ ਚੈਨਲ ਜਿਹੜਾ ਇਰਾਨੀਅਨ ਅੰਬੈਸੀ ਦਾ ਆ ਐਮੀਰੇਟਸ ਦੇ ਵਿੱਚ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕਹਿੰਦੇ ਵੀ ਜਾਣਕਾਰੀ ਲਿਖੀ ਸੀਗੀ। ਤੇ ਜਿਹੜੇ ਫਿਸ਼ਰਮੈਨ ਆ, ਮਛੇਰੇ ਆ, ਉਹਨਾਂ ਨੂੰ ਹੁਣ ਵਾਪਸ ਈਰਾਨ ਦੇ ਵਿੱਚ ਘੱਲਿਆ ਜਾਵੇਗਾ। ਜੀ। ਅਗਲੀ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ 20% ਜਿਹੜੀ ਫੀਸ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਲਾਣੀ ਸੀਗੀ, ਜਿਹੜੇ ਕਾਰਗੋ ਉੱਥੋਂ ਲੰਘਦੇ ਆ, ਉਹਦੇ ਵਿੱਚ ਟਰੰਪ ਉਹਨਾਂ ਨੇ ਹੁਣ ਆਪਣਾ ਡਿਸੀਜਨ ਜਿਹੜਾ ਆ ਰਿਵਰਸ ਕੀਤਾ ਹੈਗਾ। ਸੋ ਕੱਲ੍ਹ ਇਹ ਕਿਹਾ ਸੀ, ਅੱਜ ਡਿਸੀਜਨ ਨੂੰ ਰਿਵਰਸ ਕੀਤਾ ਆ। ਕਰੂਡ ਆਇਲ ਆਲਰੇਡੀ ਉੱਪਰ ਚਲ ਗਿਆ $86 ਪਰ ਬੈਰਲ ਦੇ ਹਿਸਾਬ ਦੇ ਨਾਲ। ਤੇ ਜੇ US 20% ਫੀਸ ਲਾਉਂਦਾ ਆ ਹੋਰ, ਤੇ ਇਹ ਕਾਫੀ ਜ਼ਿਆਦਾ ਜਿਹੜੀ ਕੀਮਤ ਆ ਉਹ ਵੱਧ ਜਾਊਗੀ। US ਮਿਲਟਰੀ ਨੇ ਤੀਜੀ ਵਾਰੀ ਰਾਤ ਨੂੰ ਬਹੁਤ ਵੱਡਾ ਜਿਹੜਾ ਅਟੈਕ ਆ ਈਰਾਨ ਦੇ ਉੱਤੇ ਕੀਤਾ ਹੈਗਾ ਆ। ਸੋ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਟ੍ਰੇਟ ਆਫ ਹਾਰਮੁਜ਼ ਇਜ਼ ਓਪਨ ਟੂ ਆਲ ਸ਼ਿਪ ਟ੍ਰੈਫਿਕ ਐਕਸੈਪਟ ਈਰਾਨ। ਈਰਾਨ ਤੋਂ ਬਿਨਾਂ ਬਾਕੀ ਸਾਰਿਆਂ ਦੇ ਲਈ ਇਹ ਖੁੱਲੀ ਹੈਗੀ ਆ। ਵੀ ਕਿਉਂਕਿ ਈਰਾਨ ਵਾਲੇ ਝੂਠ ਬੋਲਦੇ ਆ, ਵਾਇਲੈਂਟ ਆ, ਉਹਨਾਂ ਦੀ ਲੀਡਰਸ਼ਿਪ ਬਹੁਤ ਨਿਕੰਮੀ ਹੈਗੀ ਆ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਹੈਗਾ। ਤੇ ਇਸੇ ਕਰਕੇ ਕਹਿੰਦੇ ਵੀ ਅਸੀਂ ਫੁੱਲ ਬਲੌਕੇਡ ਕਰਨ ਜਾ ਰਹੇ ਹਾਂ। ਈਰਾਨ ਦੇ ਪੋਰਟਸ ਨੂੰ ਜਿਹੜੇ ਜਹਾਜ਼ ਆਉਂਦੇ ਜਾਂ ਜਾਂਦੇ ਆ ਉਹ ਸਾਡੇ ਥਰੂ ਹੀ ਹੁਣ ਲੰਘਣਗੇ। ਪਰ 20% ਜਿਹੜਾ ਆ ਉਹ ਫੀਸ ਸੀ ਉਸ ਨੂੰ ਰਿਵਰਸ ਕਰ ਲਿਆ ਗਿਆ ਹੈਗਾ। ਤੇ ਜਿਹੜੇ ਸਾਬਕਾ ਈਰਾਨ ਦੇ ਲੀਡਰ ਅਹਿਮਦੀਨੇਜਾਦ ਜੋ ਹੈਗੇ ਆ, ਉਹਨਾਂ ਨੇ ਨਿਊਯਾਰਕ ਟਾਈਮ ਵਾਲੀ ਰਿਪੋਰਟ ਨੂੰ ਰਿਜੈਕਟ ਕੀਤਾ, ਕਿਉਂਕਿ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਆ ਵੀ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਮਹਿਮੂਦ ਸੀ, ਉਸ ਨੂੰ ਇਜ਼ਰਾਈਲ ਵਾਲਿਆਂ ਨੇ ਆਪਣੇ ਜਿਹੜੇ ਨਾਲ ਸਮਝੌਤਾ ਉਹਦਾ ਕਰ ਲਿਆ ਸੀ ਵੀ ਜਦੋਂ ਸਰਕਾਰ ਆਪਾਂ ਸਿੱਟਾਂਗੇ ਈਰਾਨ ਦੇ ਵਿੱਚ ਤੇ ਤੈਨੂੰ ਜਿਹੜਾ ਉਹ ਪ੍ਰੈਜ਼ੀਡੈਂਟ ਬਣਾ ਦੇਵਾਂਗੇ। ਤੇ ਉਹਨੂੰ ਵੀ ਈਰਾਨ ਦੀ ਸਰਕਾਰ ਨੇ ਹੁਣ ਹਾਊਸ ਅਰੈਸਟ ਕੀਤਾ ਹੋਇਆ ਹੈਗਾ। ਤੇ ਕਹਿੰਦੇ ਸੀ ਜਿਹੜਾ ਮਹਿਮੂਦ ਆ ਉਹ ਇਜ਼ਰਾਈਲੀ ਇੰਟੈਲੀਜੈਂਸ ਏਜੰਟਸ ਦੇ ਨਾਲ ਕੰਮ ਕਰ ਰਿਹਾ ਸੀ ਰਲ ਕੇ। ਤੁਹਾਨੂੰ ਯਾਦ ਹੋਊਗਾ ਉਹ ਜਦੋਂ ਇੱਥੇ ਵੀ ਆਇਆ ਸੀ, ਬੜਾ ਸਮਾਰਟ ਆ ਪ੍ਰੈਜ਼ੀਡੈਂਟ, ਤੇ ਪ੍ਰੋਫੈਸਰ ਆ ਸਿਵਲ ਇੰਜੀਨੀਅਰਿੰਗ ਦਾ। ਈਵਨ ਜਦੋਂ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਲਾ ਵੀ ਦਿੱਤੀ ਗਈ ਸੀ, ਬਾਅਦ ਦੇ ਵਿੱਚ ਯੂਨੀਵਰਸਿਟੀ 'ਚ ਟੀਚ ਕਰਦਾ ਸੀ ਉਹ। ਤੇ US ਦੀ ਮਿਲਟਰੀ ਨੇ ਕਿਹਾ ਵੀ ਈਰਾਨ ਦੇ ਪੋਰਟਸ ਬਲੌਕ ਕਰ ਦਿੱਤੇ ਗਏ ਹੈਗੇ ਆ। ਸੋ ਈਰਾਨ ਦੇ ਉੱਤੇ ਇਹਦਾ ਕਾਫੀ ਅਸਰ ਪਊਗਾ। ਜੀ, ਬਿਲਕੁਲ। ਤੇ ਜਿਹੜੀ ਇਜ਼ਰਾਈਲ ਦੀਆਂ ਕੁਛ ਨਿਊਜ਼ ਏਜੰਸੀਜ਼ ਤਾਂ ਇਹੀ ਜਿਹੜੀਆਂ ਦਾਅਵਾ ਕਰ ਰਹੀਆਂ, ਜਿੱਦਾਂ ਤੁਸੀਂ ਵੀ ਇਸ ਦੇ ਵਿੱਚ ਦੱਸਿਆ ਵੀ ਜਿਹੜਾ ਸਾਬਕਾ ਰਾਸ਼ਟਰਪਤੀ ਆ, ਵੀ ਇਹ ਮੋਸਾਦ ਦੇ ਚੀਫ ਨੂੰ ਇਜ਼ਰਾਈਲੀ ਪਲਾਨ ਦੇ ਤਹਿਤ ਵੀ ਉਹਨੂੰ ਈਰਾਨ ਦੇ ਸ਼ਾਇਦ ਸੁਪਰੀਮ ਲੀਡਰ ਲਾਉਣ ਬਾਰੇ ਜਿਹੜਾ ਉਹ ਸੋਚ ਰਹੇ ਸੀਗੇ ਵੀ ਉਹ ਜਿਹੜਾ ਉਹ ਲਾਇਆ ਜਾਊਗਾ। ਤੇ ਵੀ ਉਹਦੇ ਕਰਕੇ ਜਿਹੜਾ ਉਹ ਮਿਲਿਆ। ਕਹਿੰਦੇ ਵੀ ਹੰਗਰੀ ਮੁਲਕ ਦੇ ਵਿੱਚ ਇਹਨਾਂ ਦੀਆਂ 2 ਮੀਟਿੰਗ ਹੋਈਆਂ। ਇਹ ਇਜ਼ਰਾਈਲ ਦੀਆਂ ਜਿਹੜੀਆਂ ਅਖਬਾਰਾਂ ਆ ਉਹ ਕਰ ਰਹੀਆਂ ਆ। ਹੋ ਸਕਦਾ ਆ ਵੀ ਇਹ ਵੀ ਇੱਕ ਪੈਂਤੜਾ ਜਿਹੜਾ ਉਹ ਹੋਵੇ ਵੀ ਉੱਥੇ ਡਿਸਟਰਸਟ ਇਸ ਦੇ ਵਿੱਚ ਬਣਾਇਆ ਜਾਵੇ। ਇਹ ਬਹੁਤ ਚਿਰ ਤੋਂ ਇੱਕ ਹਿਸਾਬ ਦੇ ਨਾਲ ਰੂਪੋਸ਼ ਹੀ ਸੀਗਾ ਮੁਹੰਮਦ ਅਹਿਮਦ ਜੀ। ਨੇਜਾਦ। ਤੇ ਜਦ ਹੁਣ ਜਨਾਜ਼ਾ ਅਲੀ ਖਮੇਨੀ ਦਾ ਹੋਇਆ ਤਾਂ ਉਹਦੇ ਵਿੱਚ ਇਹ ਨਿਕਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹਰ ਤਰੀਕੇ ਦੀਆਂ ਜਿਹੜੀਆਂ ਅਟਕਲਾਂ ਆ ਉਹ ਲੱਗਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਸੀ। 2005 ਤੋਂ 2013 ਤੱਕ 6ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਈਰਾਨ ਦੇ ਇਹ ਉੱਥੇ ਅਹੁਦੇ ਦੇ ਉੱਤੇ ਜਿਹੜੇ ਉਹ ਰਹੇ ਹੈਗੇ ਆ। ਸੋ ਇਹ ਜਿਹੜਾ ਦੇਖਣ ਵਾਲੀ ਗੱਲ ਆ। ਹੁਣ ਕਈ ਮਜ਼ਾਕ ਵੀ ਕਰ ਰਹੇ ਆ, ਕਹਿੰਦੇ ਵੀ ਇਜ਼ਰਾਈਲ ਦਾ ਤੇ ਆਰਚ ਐਨਮੀ ਮੰਨਿਆ ਜਾਂਦਾ ਸੀਗਾ ਜੀ। ਤੇ ਮੋਸਾਦ ਵਾਲੇ ਹੀ ਇਹਨੂੰ ਜਿਹੜਾ ਉੱਥੇ ਲਾਉਣ ਲੱਗੇ ਸੀਗੇ, ਇੰਸਟਾਲ ਕਰਨ ਲੱਗੇ ਸੀ। ਇਹ ਕੀ ਗੱਲ ਜਿਹੜੀ ਇਸ ਦੇ ਵਿੱਚ ਬਣੀ ਆ। ਸੋ ਸੇਮ ਉਸੇ ਤਰੀਕੇ ਦੇ ਨਾਲ ਜਦੋਂ ਹਰਜੋਤ ਸਿੰਘ ਜੀ ਸ਼ੁਰੂਆਤ ਹੋਈ ਸੀਗੀ ਫਰਵਰੀ ਦੇ ਐਂਡ ਤੇ ਮਾਰਚ ਦੇ ਸ਼ੁਰੂਆਤ ਦੇ ਵਿੱਚ, ਜਦੋਂ ਅਲੀ ਖਮੇਨੀ ਨੂੰ ਮਾਰ ਦਿੱਤਾ ਗਿਆ ਸੀ ਅਮਰੀਕਾ ਦੇ ਦੁਆਰਾ, ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਬਿਆਨ ਜਿਹੜੇ ਪੀਟ ਹੈਗਸੈਟ ਦਾ ਆਇਆ ਸੀਗਾ ਵੀ ਜਿਹੜਾ ਮੋਤਜਬਾ ਅਲੀ ਖਮੇਨੀ ਹੈਗਾ ਆ, ਉਹਦਾ ਜਿਹੜਾ ਮੁੰਡਾ ਆ ਵੀ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਜਿਹੜਾ ਉਹ ਹੋ ਚੁੱਕਾ ਆ।
ਆਲਦੋ ਉਸ ਦੀ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਹੋਈ। ਇਹ ਕਿਆਸ ਰਾਈ ਸੀ ਜਾਂ ਕਿਵੇਂ ਸੀ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਉਸ ਤੋਂ ਬਾਅਦ ਦੇਖਿਆ ਵੀ ਕਿਸੇ ਨੇ ਨਹੀਂ ਆ। ਜਿਹੜਾ ਮੌਜੂਦਾ ਹੁਣ ਈਰਾਨ ਦਾ ਨਵਾਂ ਸੁਪਰੀਮ ਲੀਡਰ ਆ, ਉਹ ਕੋਈ ਵੀ ਪਬਲਿਕ ਆਈ ਦੇ ਵਿੱਚ ਨਹੀਂ ਆਉਂਦਾ। ਲਿਖਤੀ ਨੋਟ ਉੱਥੋਂ ਦੇ ਸਟੇਟ ਮੀਡੀਆ ਤੱਕ ਜਿਹੜਾ ਉਹ ਪਹੁੰਚਾ ਕੇ ਉੱਥੇ ਉਹ ਜਿਹੜਾ ਉਹਦਾ ਜਿਹੜਾ ਭਾਸ਼ਣ ਕਹਿ ਲਓ ਜਾਂ ਉਹਦੀ ਜਿਹੜੀ ਗੱਲ ਆ ਆਮ ਲੋਕਾਂ ਤੱਕ ਉੱਥੋਂ ਦੇ ਤੱਕ ਜਿਹੜੀ ਉਹ ਪਹੁੰਚਾਈ ਜਾ ਰਹੀ ਹੈਗੀ ਆ। ਸੋ ਈਰਾਨ ਵਾਲੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਹਾਲ ਦੀ ਘੜੀ ਕਸੂਤੀ ਜਿਹੜੀ ਉਹ ਫਸੀ ਪਈ ਆ। ਅਮਰੀਕਾ ਦੇ ਲਈ ਇਹ ਗਲੇ ਦੀ ਹੱਡੀ ਬਣ ਰਿਹਾ ਹੈ। ਕੀ ਬਣ ਰਿਹਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਟਰੰਪ ਹੋਣਾ ਦੇ ਕੋਲੋਂ ਇਹ ਸਾਰੀ ਚੀਜ਼ ਨੂੰ ਪੂਰੀ ਤਰ੍ਹਾਂ ਕਾਬੂ ਪਾਇਆ ਜਾਣਾ ਹਾਲ ਦੀ ਘੜੀ ਇਹਨਾਂ ਦੇ ਲਈ ਔਖਾ ਬਣਿਆ ਪਿਆ ਆ। ਜਿੰਨਾ ਇਹ ਸੋਚ ਰਹੇ ਸੀ ਵੀ ਬੜੀ ਆਸਾਨੀ ਦੇ ਨਾਲ ਈਰਾਨ ਨੂੰ ਜਿਹੜਾ ਉਹ ਕਾਬੂ ਕਰ ਲੈਣਗੇ, ਇਹ ਪੇਪਰ ਟਾਈਗਰ ਹੀ ਆ। ਇਹਨਾਂ ਦੇ ਕੋਲ ਹੈ ਕੁਛ ਨਹੀਂ। ਇਹਨਾਂ ਦੀ ਇੰਟੈਲੀਜੈਂਸ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਧੋਖਾ ਮਿਲਿਆ ਹੈ। ਰਾਸ਼ਟਰਪਤੀ ਟਰੰਪ ਉਹਨਾਂ ਨੂੰ ਪੂਰੀ ਫੁੱਲ ਇਨਫੋਰਮੇਸ਼ਨ ਨਾ ਹੋਣ ਕਰਕੇ ਇਹ ਜਿਹੜਾ ਸਟੈਪ ਉਹਨਾਂ ਨੇ ਚੱਕਿਆ, ਤੇ ਜਿਸ ਨੂੰ ਇਹ 3-4 ਹਫ਼ਤੇ ਦਾ ਮਿਲਟਰੀ ਇਨਕਰਜਨ ਜਿਹੜਾ ਉਹ ਕਹਿ ਰਹੇ ਸੀਗੇ, ਉਹ ਹੁਣ ਕਈ ਮਹੀਨੇ ਹੋ ਗਏ ਆ, ਹਾਲ ਦੀ ਘੜੀ ਪੂਰੀ ਤਰ੍ਹਾਂ ਨਿਬੜ ਨਹੀਂ ਰਿਹਾ ਹੈ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਆ ਕੈਲੀਫੋਰਨੀਆ ਰਹਿੰਦੇ ਆ ਤੇ ਉਹ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਆ, ਤੇ ਉਹਨਾਂ ਲਈ ਖੁਸ਼ਖਬਰੀ ਆ ਵੀ ਉਹਨਾਂ ਨੂੰ $3500 ਤੱਕ ਜਿਹੜੀ ਰੀਬੇਟ ਆ ਉਹ ਸਟੇਟ ਆਫ ਕੈਲੀਫੋਰਨੀਆ ਦਊਗੀ। $1750 ਰੀਬੇਟ ਜੇ ਤੁਸੀਂ ਯੂਜ਼ਡ ਇਲੈਕਟ੍ਰਿਕ ਵਹੀਕਲ ਲਓਗੇ, ਤੇ ਇਹਦੇ ਤੇ ਪ੍ਰਾਈਸ ਕੈਪ ਵੀ ਇੱਕ ਤਰ੍ਹਾਂ ਦੇ ਨਾਲ ਰੱਖੀ ਗਈ ਆ। ਪਿਛਲੇ ਸਮੇਂ ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ। ਸੋ ਹੁਣ ਕਹਿੰਦੇ ਵੀ ਇਲੈਕਟ੍ਰਿਕ ਵਹੀਕਲ ਜਿਹੜੇ ਖਰੀਦਣ ਵਾਲੇ ਆ ਕੈਲੀਫੋਰਨੀਆ ਦੇ ਵਿੱਚ, ਉਹ ਅਨਲੱਕੀ ਨਹੀਂ, ਉਹਨਾਂ ਨੂੰ ਹੁਣ ਜਿਹੜਾ ਗੈਬਨ ਨਿਊਸਮ ਆ ਉਹਨਾਂ ਵੱਲੋਂ ਇੱਕ ਤੋਹਫਾ ਦਿੱਤਾ ਗਿਆ ਹੈਗਾ ਆ। ਮਾਈ ਫਸਟ ਇਲੈਕਟ੍ਰਿਕ ਵਹੀਕਲ ਜ਼ੀਰੋ ਐਮਿਸ਼ਨ ਵਹੀਕਲ, ਇਹਦੇ ਵਿੱਚ ਇਨਸਟੈਂਟ ਰੀਬੇਟ ਪ੍ਰੋਗਰਾਮ ਆ ਜੋ $3500 ਦਿੱਤਾ ਜਾਊਗਾ ਜੇ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਆ ਤੇ ਪਹਿਲੀ ਇਲੈਕਟ੍ਰਿਕ ਵਹੀਕਲ ਖਰੀਦਣੀ ਹੈਗੀ ਆ। ਐਜ਼ ਲੌਂਗ ਐਜ਼ ਜਿਹੜੀ ਇਲੈਕਟ੍ਰਿਕ ਵਹੀਕਲ ਦੀ ਕੀਮਤ $50,000 ਤੋਂ ਥੱਲੇ ਆ, ਤੇ $1750 ਦੀ ਰੀਬੇਟ ਹੋਊਗੀ ਜੇ ਤੁਹਾਡੀ ਜਿਹੜੀ ਵਹੀਕਲ ਇਲੈਕਟ੍ਰਿਕ ਵਹੀਕਲ ਤੁਸੀਂ ਯੂਜ਼ ਖਰੀਦਦੇ ਆ, ਉਹਦੀ ਕੀਮਤ ਜਿਹੜੀ $25,000 ਤੋਂ ਥੱਲੇ ਹੈਗੀ ਆ। ਸੋ ਇਹ ਕਹਿੰਦੇ ਪਈ $135.5 ਮਿਲੀਅਨ ਜਿਹੜਾ ਆ ਇਹ ਇਸ ਨੂੰ ਐਲੋਕੇਟ ਕੀਤਾ ਗਿਆ ਬਜਟ ਦੇ ਵਿੱਚ ਫॉर ਰੀਬੇਟ ਪ੍ਰੋਗਰਾਮ, ਤੇ ਮਾਈ ਫਸਟ ਇਲੈਕਟ੍ਰਿਕ ਵਹੀਕਲ ਦੇ ਤਹਿਤ ਇਸ ਨੂੰ ਜਿਹੜਾ ਐਲੋਕੇਟ ਕੀਤਾ ਗਿਆ ਹੈਗਾ। ਇਲੈਕਟ੍ਰਿਕ ਕਰਕੇ ਜਿਹੜਾ ਪ੍ਰੋਗਰਾਮ ਆ ਉਹਦੇ 'ਚ ਕੈਲੀਫੋਰਨੀਆ ਵੇਸਟ ਆਟੋ ਮੇਕਰਸ ਜਿਹੜੇ ਆ ਉਹਨਾਂ ਉੱਥੋਂ ਜਦੋਂ ਤੁਸੀਂ ਕਾਰ ਖਰੀਦੋਗੇ ਤੇ ਉਹ ਤੁਹਾਨੂੰ ਜਿਹੜਾ $3500 ਤੱਕ ਦਾ ਜਿਹੜਾ ਡਿਸਕਾਊਂਟ ਆ ਉਹ ਮਿਲੂਗਾ। ਤੇ ਹਜੇ ਜਿਹੜੇ ਮੈਨੂਫੈਕਚਰਰਸ ਹੈਗੇ ਆ ਉਹਨਾਂ ਦੀ ਲਿਸਟ ਜਿਹੜੀ ਆ ਹਜੇ ਜਾਰੀ ਨਹੀਂ ਕੀਤੀ ਸਟੇਟ ਆਫ ਕੈਲੀਫੋਰਨੀਆ ਜੀ। ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਆ ਗਿਆ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇਦਾਂ ਹੀ ਜਾਰੀ ਰਹੇਗਾ ਜੀ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ ਸੱਤ ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698 ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ ਸੱਤ ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 40827252 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698 ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਦੇ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜ਼ਰੂਰ ਆਪਾਂ ਜੇ ਦੱਸਦੇ ਜਾਈਏ ਅਕਾਲ ਤਖਤ ਸਾਹਿਬ ਵੱਲੋਂ ਜੋ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਸਿੰਘਣੀਆਂ ਦੀ ਯਾਦ ਦੇ ਵਿੱਚ ਹਰੀਕੇ ਪੱਤਣ ਜੋ ਆ ਉੱਥੇ ਅਰਦਾਸ ਕੀਤੀ ਗਈ ਤੇ ਅਰਦਾਸ ਦੇ ਵਿੱਚ ਸਾਰੇ ਹੀ ਜਿੰਨੇ ਸ਼ਹੀਦ ਹੋਏ ਆ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਿਹਾ ਵੀ ਅਸੀਂ ਹਰ ਇੱਕ ਦੇ ਜਿਹੜਾ ਜਿਹਦੇ ਤੇ ਜ਼ੁਲਮ ਹੋਇਆ ਆ ਨੋ ਮੈਟਰ ਕੋਈ ਵੀ ਜਿਹੜਾ ਬੰਦਾ ਆ ਉਹਦੇ ਉਹਦੇ ਲਈ ਅਰਦਾਸ ਕੀਤੀ ਆ ਤੇ ਇੱਥੇ ਜਿਹੜੀ ਇੱਕ ਯਾਦਗਾਰ ਬਣਨੀ ਚਾਹੀਦੀ ਹੈਗੀ ਆ ਉਹਨਾਂ ਨੇ ਕਿਹਾ ਵੀ ਮੈਂ ਆਦੇਸ਼ ਦਿੰਦਾ ਆ SGPC ਨੂੰ ਵੀ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਹੋਰ ਜਿਹੜੇ ਯੋਧੇ ਆ ਜਿਨ੍ਹਾਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਆ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜੀ ਯਾਦਗਾਰ ਆ ਹਰੀਕੇ ਪੱਤਣ ਤੇ ਉੱਥੇ ਜਿਹੜੀ ਬਣਾਉਣੀ ਚਾਹੀਦੀ ਆ ਉਹ ਈਵਨ ਕਹਿੰਦੇ ਉਹਨਾਂ ਨੇ ਨਾਂ ਵੀ ਜਿਹੜਾ ਬਦਲ ਕੇ ਇਹਦਾ ਸ਼ਹੀਦਾਂ ਦਾ ਪੱਤਣ ਕਰਕੇ ਰੱਖਣਾ ਚਾਹੀਦਾ ਸੋ ਉਸ ਸੰਬੰਧ ਦੇ ਵਿੱਚ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਅਰਦਾਸ ਹੋਈ ਤੇ ਹੁਕਮਨਾਮਾ ਸਾਹਿਬ ਲਏ ਗਏ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀਗਾ ਉੱਥੇ ਸਾਰੇ ਹੀ ਧਰਮਾਂ ਦੇ ਲੋਕ ਉੱਥੇ ਪਹੁੰਚੇ ਹੋਏ ਸੀ ਤੇ ਆਪਾਂ ਕੋਸ਼ਿਸ਼ ਕਰਾਂਗੇ ਅੱਜ ਸ਼ਾਮ ਨੂੰ ਜਦੋਂ ਰਹਿਰਾ ਸਾਹਿਬ ਦੇ ਪਾਠ ਹੁੰਦੇ ਆ ਉਹਨਾਂ ਤੋਂ ਬਾਅਦ ਅਰਦਾਸ ਤੇ ਜੋ ਜਥੇਦਾਰ ਸਾਹਿਬ ਦਾ ਭਾਸ਼ਣ ਆ ਉਹ ਵੀ ਤੁਹਾਨੂੰ ਸੁਣਾਇਆ ਜਾਵੇ ਜੋ ਉਹਨੇ ਸੰਦੇਸ਼ ਦਿੱਤਾ ਕੌਮ ਦੇ ਨਾਂ ਤੇ ਨਾਲ ਦੀ ਨਾਲ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸਾਂ ਹੋ ਰਹੀਆਂ ਅੱਜ ਫਰੀਮੌਂਟ ਗੁਰਦੁਆਰਾ ਸਾਹਿਬ ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤਾਈਂ ਸੁਖਮਨੀ ਸਾਹਿਬ ਦੇ ਪਾਠ ਤੇ ਉਸ ਤੋਂ ਬਾਅਦ ਅਰਦਾਸ ਹੋਣੀ ਆ ਕੱਲ ਨੂੰ ਮਿਲਪੀਟਸ ਗੁਰਦੁਆਰਾ ਸਾਹਿਬ ਜੋ ਹੈਗਾ ਸਿੰਘ ਸਭਾ ਮਿਲਪੀਟਸ ਉੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਹੋਣੀ ਆ ਹੋਰ ਵੀ ਕਿਸੇ ਗੁਰੂ ਘਰ ਇਦਾਂ ਦੇ ਪ੍ਰੋਗਰਾਮ ਹੋਏ ਤੇ ਜਰੂਰ ਤੁਸੀਂ ਪੰਜਾਬੀ ਰੇਡੀਓ USA 408-272-5200 ਤੇ ਕਾਲ ਕਰਕੇ ਦੱਸ ਦਿਓ ਤਾਂ ਕਿ ਆਪਾਂ ਸਰੋਤਿਆਂ ਦੇ ਨਾਲ ਇਹ ਸਾਂਝਾ ਕਰ ਲਾਂਗੇ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ US ਦੀ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਬੈਰਟ ਉਹ ਅੱਜ ਬਜਟ ਟੈਸਟੀਮੋਨੀ ਦੇ ਵਿੱਚ ਸਾਹਮਣੇ ਹੋਏ ਆ ਹਾਊਸ ਦੀ ਸਬ ਕਮੇਟੀ ਦੇ ਵਿੱਚ ਜਿੱਥੇ ਜਸਟਿਸ ਬੈਰਟ ਆ ਉਹਨਾਂ ਨੇ ਇਹ ਜ਼ਿਕਰ ਕੀਤਾ ਵੀ ਕਹਿੰਦੇ ਵੀ ਉਹਨਾਂ ਦੇ ਉਲਟ ਤੇ ਜਿਹੜੇ ਹੋਰ ਫੈਡਰਲ ਜੱਜਿਸ ਆ ਉਹਨਾਂ ਦੇ ਉਲਟ ਖਤਰਾ ਥ੍ਰੈਟ ਲੈਵਲ ਬਹੁਤ ਜ਼ਿਆਦਾ ਹਾਈ ਆ ਇਜ਼ ਰੀਅਲੀ ਹਾਈ ਤੇ ਵੀ ਕਹਿਣ ਤੋਂ ਭਾਵ ਵੀ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਉਹ ਦੱਸਿਆ ਜਾ ਰਿਹਾ ਆ ਇਹਦੇ ਵਿੱਚ ਆਪਾਂ ਦੇਖਿਆ ਵੀ ਜਿੱਦਾਂ ਦੇ ਫੈਸਲੇ ਆਉਂਦੇ ਆ ਓਬਵੀਅਸਲੀ ਇੱਕ ਧਿਰ ਨੂੰ ਖੁਸ਼ੀ ਹੁੰਦੀ ਆ ਇੱਕ ਨੂੰ ਜਿਹੜਾ ਉਹ ਗੁੱਸਾ ਹੁੰਦਾ ਆ ਤੇ ਜਿਹੜੇ ਕਈ ਵਾਰੀ ਗੁੱਸੇ ਵਾਲੇ ਆ ਵਿਰੋਧ ਵਾਲੇ ਆ ਉਹ ਫਿਰ ਜਿਹੜੀਆਂ ਬੇਤੁਕੀਆਂ ਮਾਰਨ ਲੱਗ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਤੱਕ ਉਹਨਾਂ ਨੂੰ ਜਾਨੋਂ ਮਾਰਨ ਤੱਕ ਦੇ ਜਿਹੜੇ ਬਿਆਨ ਜਾਂ ਇਦਾਂ ਦੀਆਂ ਬੇਵਕੂਫੀ ਭਰੀਆਂ ਜਿਹੜੀਆਂ ਗੱਲਾਂ ਆ ਉਹ ਕਰਦੇ ਜਿਹੜੇ ਉਹ ਰਹਿੰਦੇ ਆ ਜਸਟਿਸ ਬੈਰਟ ਤੇ ਜਸਟਿਸ ਅਰੀਨਾ ਕੇਗਨ ਇਹ ਪਹਿਲੇ ਸੁਪਰੀਮ ਕੋਰਟ ਦੇ ਜਸਟਿਸ ਬਣੇ ਆ ਜਿਨ੍ਹਾਂ ਨੇ ਕਾਂਗਰਸ ਦੇ ਮੋਹਰੇ 2019 ਤੋਂ ਬਾਅਦ ਚ ਜਾ ਕੇ ਟੈਸਟੀਫਾਈ ਕੀਤਾ ਹੈਗਾ ਆ ਜਿਹੜੇ ਜਸਟਿਸ ਕੇਗਨ ਆ ਉਹਨਾਂ ਨੇ ਟੈਸਟੀਫਾਈ ਕੀਤਾ ਉਸ ਸਾਲ ਦੇ ਵਿੱਚ ਜਿਸ ਟਾਈਮ ਜਸਟਿਸ ਸੈਮੂਅਲ ਅਲੀਟੋ ਬਜਟ ਰਿਕੁਐਸਟ ਬਾਰੇ ਗੱਲ ਕਰ ਰਹੇ ਸੀਗੇ ਸੁਪਰੀਮ ਕੋਰਟ ਕਾਂਗਰਸ ਨੂੰ ਕਹਿ ਰਿਹਾ ਆ ਵੀ ਭਾਈ 228.4 ਮਿਲੀਅਨ ਡਾਲਰ 2027 ਦੇ ਵਿੱਚ
ਸੁਪਰੀਮ ਕੋਰਟ ਦੀ ਸੁਰੱਖਿਆ ਦੇ ਵਿੱਚ ਲਗਾਏ ਜਾਣ, ਜੋ ਕਿ ਆਲਰੇਡੀ ਜੋ ਅਪਰੋਪਰੀਏਟ ਕੀਤਾ ਗਿਆ ਰਕਮ ਆ ਉਸ ਦੇ ਨਾਲੋਂ 10% ਵੱਧ ਹੈਗਾ ਆ। ਹੁਣ ਤੱਕ 2026 ਦੇ ਵਿੱਚ ਸੁਪਰੀਮ ਕੋਰਟ ਦੇ ਲਈ $207.8 ਮਿਲੀਅਨ ਰੱਖੇ ਗਏ ਆ। ਉਹਨਾਂ ਦੀ ਸਪੈਂਡਿੰਗ ਤੇ ਸਿਕਿਉਰਿਟੀ ਰਿਲੇਟਡ ਮੈਜਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਸੋ ਕਹਿੰਦੇ ਵੀ ਇਹ ਜਿਹੜੇ ਸਟੈਟਿਸਟਿਕਸ ਆ ਇਹ ਤੁਹਾਨੂੰ ਵੇਖਣ ਨੂੰ ਅਜੀਬ ਜਿਹੇ ਜਿਹੜੇ ਉਹ ਲੱਗਦੇ, ਅਬਸਟਰੈਕਟ ਜਿਹੜੇ ਉਹ ਲੱਗ ਰਹੇ ਆ, ਪਰ ਜਦੋਂ ਤੁਸੀਂ ਇਸ ਦੇ ਰਿਸੀਵਿੰਗ ਐਂਡ ਤੇ ਹੁੰਦੇ ਆ ਤਾਂ ਫਿਰ ਉਦੋਂ ਇਹ ਅਜੀਬ ਨਹੀਂ, ਇਹ ਇੱਕ ਬਹੁਤ ਡਿਫਰੈਂਟ ਸਟੋਰੀ ਜਿਹੜੀ ਉਹ ਬਣ ਜਾਂਦੀ ਆ। ਜਿਸ ਤਰੀਕੇ ਦਾ ਪਾਰਟੀਜ਼ਨ ਤੇ ਡਿਵਾਈਡਡ ਮਾਹੌਲ ਅਮਰੀਕਾ ਦੇ ਵਿੱਚ ਬਣਿਆ ਪਿਆ ਆ, ਸੁਪਰੀਮ ਕੋਰਟ ਦੇ ਜਸਟਿਸਿਸ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਬਿਆਨ ਆਉਂਦੇ ਆ, ਕਈ ਵਾਰੀ ਤਾਂ ਆਪਾਂ ਦੇਖਦੇ ਆ ਵੀ ਮੌਜੂਦਾ ਰਾਸ਼ਟਰਪਤੀ ਜਿਹੜੇ ਆ ਉਹ ਵੀ ਇਹਨਾਂ ਜਸਟਿਸਿਸ ਨੂੰ ਲੈ ਕੇ ਇਦਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਕਰ ਦਿੰਦੇ ਆ। ਇਨਫੈਕਟ ਜਸਟਿਸ ਬੈਰਟ ਨੂੰ ਲੈ ਕੇ ਤਾਂ ਟਰੰਪ ਉਹਨਾਂ ਨੇ ਇਹ ਵੀ ਆਈ ਥਿੰਕ ਉਹਨਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਸ਼ਾਇਦ ਸ਼ਰਮ ਆਉਣੀ ਚਾਹੀਦੀ ਆ ਵੀ ਇਹ ਕਿੱਦਾਂ ਦਾ ਫੈਸਲਾ ਜਿਹੜਾ ਉਹ ਸੁਣਾ ਰਹੇ ਆ, ਜਦ ਟਰੰਪ ਹੁਣਾਂ ਦੇ ਅਹਿਸਾਸ ਤੋਂ ਉਲਟ ਜਿਹੜੇ ਕੁਝ ਸੁਪਰੀਮ ਕੋਰਟ ਦੇ ਫੈਸਲੇ ਆਏ ਜਿਹੜੇ ਉਹ ਸੀਗੇ। ਸੋ 2 ਜਸਟਿਸਿਸ ਅੱਜ ਆਫਟਰਨੂਨ ਨੂੰ ਕਹਿੰਦੇ ਵੀ ਇਹ ਸਕੈਜੂਲ ਹੈਗੇ ਨੇ ਟੈਸਟੀਫਾਈ ਜਿਹੜੇ ਉਹ ਕਰਨ ਨੂੰ। ਸੋ ਕੁੱਲ ਮਿਲਾ ਕੇ 512 ਇਨਵੈਸਟੀਗੇਸ਼ਨਸ ਕੀਤੀਆਂ ਗਈਆਂ, ਜਿਹੜੇ ਖਤਰੇ ਸੀਗੇ ਜਾਂ ਧਮਕੀਆਂ ਸੀਗੀਆਂ ਜਾਂ ਫੈਡਰਲ ਜੱਜਿਸ ਦੇ ਜਿਹੜੇ ਉਲਟ। 2025 ਦੇ ਵਿੱਚ ਇਹ 807 ਇਨਵੈਸਟੀਗੇਸ਼ਨਸ ਜਿਹੜੀਆਂ ਉਹ ਹੋਈਆਂ ਸੀਗੀਆਂ। ਇਨਵੈਸਟੀਗੇਸ਼ਨਸ ਪਹਿਲਾਂ ਦੇ ਨਾਲੋਂ ਨੰਬਰ ਤਾਂ ਜਿਹੜਾ ਉਹ ਘਟਿਆ ਆ, ਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਖਤਰਾ ਪਹਿਲਾਂ ਦੇ ਨਾਲੋਂ ਹੋਰ ਜ਼ਿਆਦਾ ਵੱਧ ਚੁੱਕਾ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ, ਇੱਕ ਜਿਹੜਾ ਫੂਡ ਤੁਸੀਂ ਆਪਾਂ ਜਿਹੜੀ ਸਬਜ਼ੀਆਂ ਫਰੂਟ ਖਰੀਦ ਰਹੇ ਆ ਕੋਸਕੋ ਤੋਂ ਵੀ ਹੋਰ ਵੀ, ਉਹਦੇ ਵਿੱਚ ਇਹ ਆ ਰਿਹਾ ਵੀ ਇਹ ਜਿਹੜਾ ਫੂਡਸ ਹੈਗੇ ਇਹਨਾਂ ਦੇ ਵਿੱਚ ਡਾਇਰੀਆ ਕਾਜ਼ਿੰਗ ਪੈਰਾਸਾਈਟ ਸਾਈਕਲੋਸਪੋਰਾ ਜੋ ਆ ਉਹ ਪਾਇਆ ਗਿਆ ਹੈਗਾ। 31 ਸਟੇਟਾਂ ਦੇ ਵਿੱਚ ਇਹ ਪਾਇਆ ਗਿਆ ਹੈ ਤੇ 800 ਕੇਸ ਆਲਰੇਡੀ ਸਾਈਕਲੋਸਪੋਰੇਸਿਸ ਜਿਹੜੀ ਇਲਨੈਸ ਆ ਇਹਦੇ ਨਾਲ ਹੁੰਦੀ ਹੈਗੀ ਆ, ਟੱਟੀਆਂ ਲੱਗ ਜਾਂਦੀਆਂ ਆ, ਉਹ ਲੋਕਾਂ ਨੂੰ ਹੋ ਰਹੀ ਹੈਗੀ ਆ। 1500 ਕੇਸ ਕਹਿੰਦੇ ਨਵੇਂ ਕੇਸ ਹੋਰ ਆਏ ਹੈਗੇ ਆ। ਇਹ ਜਿਹੜਾ ਸਾਈਕਲੋਸਪੋਰਾ ਪੈਰਾਸਾਈਟ ਆ ਇਹ ਤੁਹਾਡੀ ਬਾਡੀ ਦੇ ਵਿੱਚ ਐਂਟਰ ਕਰਦਾ ਆ ਉਸ ਪ੍ਰੋਡਿਊਸ ਤੋਂ ਕੰਟੈਮੀਨੇਟਡ ਹੋਣ ਤੋਂ। ਜਿਹੜੀਆਂ ਵੀ ਆਪਾਂ ਸਬਜ਼ੀਆਂ ਖਾਂਦੇ ਹੈਗੇ ਆ ਉਹ ਕੰਟੈਮੀਨੇਟਡ ਆ ਇਹਦੇ ਨਾਲ, ਤੇ ਉਹ ਖਾਣ ਦੇ ਨਾਲ ਜਿਹੜਾ ਆ ਡਾਇਰੀਆ ਹੋ ਰਿਹਾ ਹੈਗਾ ਆ। ਸੋ 1 ਵੀਕ ਤਾਈਂ ਜਿਹੜਾ ਆ CDC ਵੱਲੋਂ ਦੱਸਿਆ ਗਿਆ ਵੀ ਬੜੇ ਕੇਅਰਫੁਲ ਰਹੋ। ਹਿਸਟੋਰੀਕਲੀ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਫੂਡਸ ਹੁੰਦੇ ਆ ਉਹ ਕੰਟੈਮੀਨੇਟਡ ਹੁੰਦੇ ਆ, ਜਿਨ੍ਹਾਂ 'ਚ ਰਸਬੈਰੀਜ਼ ਆ, ਬਸੀਲ, ਸਿਲੰਟਰੋ, ਗ੍ਰੀਨ ਓਨੀਅਨਸ, ਸਨੋਪੀਆਜ਼, ਲੈਟਸ, ਮੈਸਕਲਨ ਤੇ ਸੈਲਡ ਮਿਕਸ। ਤੇ ਇਹ 1990 ਦੇ ਵਿੱਚ ਵੀ ਆਊਟਬ੍ਰੇਕ ਇੱਕ ਵਾਰੀ ਹੋਇਆ ਸੀ, ਪਰ ਹੁਣ ਵੀ 31 ਸਟੇਟਾਂ ਦੇ ਵਿੱਚ ਇਹ ਹੋਇਆ ਹੈਗਾ। ਸੋ ਧਿਆਨ ਰੱਖੋ, ਜਿਹੜੇ ਵੀ ਪ੍ਰੋਡਿਊਸ ਖਾਂਦੇ ਆ ਜਾਂ ਵੈਜੀਟੇਬਲਸ ਹੈਗੀਆਂ ਆ ਉਹਨਾਂ ਨੂੰ ਪੂਰੀ ਤਰ੍ਹਾਂ ਵਾਸ਼ ਕਰਕੇ ਜੋ ਆ ਉਹ ਵਰਤਿਆ ਜਾਵੇ। ਈਵਨ ਕਹਿੰਦੇ ਵੀ ਜਿਹੜੇ ਅਲਕੋਹਲ ਬੇਸਡ ਹੈਂਡ ਸੈਨੀਟਾਈਜ਼ਰਸ ਆ ਉਹ ਵੀ ਸਾਈਕਲੋਸਪੋਰਾ ਨੂੰ ਮਾਰਦੇ ਨਹੀਂ ਹੈਗੇ। ਸੋ ਇਹ ਇੰਨਾ ਜ਼ਿਆਦਾ ਜਿਹੜਾ ਸਟਰੋਂਗ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਕਾਨਮੀ ਨੂੰ ਲੈ ਕੇ ਆ। ਫੈਡ ਦੇ ਜਿਹੜੇ ਨਵੇਂ ਚੇਅਰਮੈਨ ਕੈਵਿਨ ਵਾਰਸ਼ ਆ ਉਹਨਾਂ ਨੇ ਅੱਜ ਕਾਂਗਰਸ ਨੂੰ ਆਪਣੇ ਕੁਝ ਰਿਮਾਰਕਸ, ਆਪਣੀਆਂ ਗੱਲਾਂ ਜਿਹੜੀਆਂ ਕਹੀਆਂ, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਉਸ ਨੂੰ ਅਸੀਂ ਹਰਾਵਾਂਗੇ ਤੇ ਜਿਹੜੀ ਮੋਨੇਟਰੀ ਪਾਲਿਸੀ ਆ ਉਸ ਨੂੰ ਠੀਕ ਕਰਾਂਗੇ, ਉਸ ਨੂੰ ਰਾਈਟ ਜਿਹੜਾ ਉਹ ਕਰਾਂਗੇ। ਵਾਰਸ਼ ਨੇ ਜਿਹੜਾ ਇਹ ਕਿਹਾ ਵੀ ਜਿਹੜੇ ਸੈਂਟਰਲ ਬੈਂਕ ਦੇ ਲੀਡਰ ਆ ਵੀ ਇਕੋਨਮੀ ਉੱਦਾਂ ਤਾਂ ਕਹਿੰਦੇ ਵੀ ਗੁੱਡ ਸ਼ੇਪ ਦੇ ਵਿੱਚ ਆ, ਸੋਲਿਡ ਸ਼ੇਪ ਦੇ ਵਿੱਚ ਆ, ਤੇ ਜਿਹੜੇ ਬੈਨੀਫਿਟਸ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਇਨਵੈਸਟਮੈਂਟ ਦੇ ਕਰਕੇ ਅਨਟੋਲਡ ਬੈਨੀਫਿਟਸ ਆ, ਉਸ ਦਾ ਫਾਇਦਾ ਜਿਹੜੀ ਇਸ ਟਾਈਮ ਇਕੋਨਮੀ ਚੁੱਕ ਰਹੀ ਹੈਗੀ ਆ। ਇਸ ਵਾਰ ਜਿਹੜੇ ਫੈਡ ਚੇਅਰ ਆ ਕੈਵਿਨ ਵਾਰਸ਼, ਉਹਨਾਂ ਦੇ ਦੁਆਰਾ ਇੰਟਰਸਟ ਰੇਟ ਸਥਿਰ ਰੱਖਿਆ ਗਿਆ ਸੀ, ਉਸ ਵਿੱਚ ਕੋਈ ਵੀ ਵਾਧਾ ਜਾਂ ਘਾਟਾ ਨਹੀਂ ਕੀਤਾ ਗਿਆ ਸੀਗਾ। ਕਾਫੀ ਦਬਾਅ ਇਹਨਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ, ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਲਿਆਂਦਾ ਆ ਵੀ ਇੰਟਰਸਟ ਰੇਟ ਜਿਹੜੇ ਉਹ
ਘਟਾਉਣ। ਪਰ ਜਿਹੜੀ ਇਨਫਲੇਸ਼ਨ ਆ ਉਹ ਹਾਲ ਦੀ ਘੜੀ ਇਹਨਾਂ ਨੂੰ ਇਹ ਜਿਹੜਾ ਕਦਮ ਚੁੱਕਣ ਤੋਂ ਰੋਕ ਰਹੀ ਹੈਗੀ ਆ। ਗੋਲਡਮੈਨ ਸੈਕਸ ਦੇ ਜਿਹੜੇ CEO ਡੇਵਿਡ ਸੋਲੋਮਨ ਆ, ਉਹਨਾਂ ਨੇ CNBC ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਜਿਹੜੀ ਫੈਡ ਦੀ ਇੰਡੀਪੈਂਡੈਂਸ ਆ, ਵੀ ਜਿਹੜੀ ਆਜ਼ਾਦਨੁਮਾ ਹਸਤੀ ਆ ਫੈਡ ਰਿਜ਼ਰਵ ਦੀ, ਉਹਨੇ ਸਾਨੂੰ ਵਧੀਆ ਜਿਹੜਾ ਸੋਲਿਊਸ਼ਨ ਆ, ਵਧੀਆ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਆ। ਇਟ ਹੈਜ਼ ਸਰਵਡ ਅਸ ਵੈਲ। ਇਹ ਜਿਹੜੀ ਉਹ ਚੀਜ਼ ਆਖੀ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ US ਦੀ ਇਕੋਨਮੀ ਆ ਉਹ ਵੈਲ ਪੋਜੀਸ਼ਨਡ ਉਹਨਾਂ ਨੇ ਦੱਸੀ ਜਿਹੜੀ ਉਹ ਹੈਗੀ ਆ। ਸੋ AI ਦੀ ਜਿਹੜੀ ਇਨਵੈਸਟਮੈਂਟ ਆ ਜਿਹੜੀ ਹਰਜੋਤ ਸਿੰਘ ਜੀ, ਉਹ ਇਸ ਟਾਈਮ ਰਿਕਾਰਡ ਤੋੜ ਇਸ ਦੇ ਵਿੱਚ ਹੋ ਰਹੀ ਆ। AI ਜਿੱਥੇ ਡਿਸਟਰਪਟਰ ਜੌਬ ਮਾਰਕੀਟ ਦੇ ਲਈ, ਲੇਬਰ ਮਾਰਕੀਟ ਦੇ ਲਈ ਜਿਹੜਾ ਉਹ ਬਣਿਆ ਹੈਗਾ ਆ। ਜਿਹੜੇ ਡੇਮੀਅਨ ਹੈਗੇ ਆ JP ਮੋਰਗਨ ਦੇ ਜਿਹੜੇ CEO, ਉਹਨਾਂ ਨੇ AI ਨੂੰ ਲੈ ਕੇ ਜਿਹੜਾ ਇਹ ਕਿਹਾ ਵੀ ਉਹਨਾਂ ਨੇ ਆਪ ਦੱਸਿਆ, ਕਹਿੰਦੇ ਵੀ ਸਾਡੇ ਬੈਂਕ ਦੀਆਂ 40% ਜੌਬਸ AI ਦੇ ਕਰਕੇ ਜਿਹੜੀਆਂ ਆ ਉਹ ਅਸੀਂ ਰਿਪਲੇਸ ਕਰਤੀਆਂ ਹੈਗੀਆਂ। ਵੀ ਸਰਟਨ ਰੋਲਸ 40% ਆਫ ਦਾ ਜੌਬਸ ਅਸੀਂ ਜਿਹੜੇ AI ਦੇ ਕੋਲੋਂ ਜਿਹੜਾ ਹੁਣ ਕਰਵਾ ਰਹੇ ਹੈਗੇ ਆ। ਸੋ ਇਸ ਟਾਈਮ ਹਰ ਇੱਕ ਜਿਹੜਾ AI ਦਾ ਲੀਡਰ ਆ, ਚਾਹੇ ਉਹ ਈਲਨ ਮਸਕ ਆ, ਸੈਮ ਐਲਟਮੈਨ ਆ, ਸੁੰਦਰ ਪਿਚਈ ਆ, ਡਾਰੀਓ ਆ ਐਂਥਰੋਪਿਕ ਵਾਲਾ, ਚਾਹੇ ਜ਼ਕਰਬਰਗ ਆ, ਇਹਨਾਂ ਸਾਰਿਆਂ ਦੀ ਇੱਕ ਹੀ ਖੁਆਇਸ਼ ਆ ਵੀ ਸਾਡਾ ਜਿਹੜਾ AI ਦਾ ਮਾਡਲ ਆ ਉਹ ਟੌਪ ਦਾ ਹੋਵੇ ਤੇ ਸਾਰਾ ਕੰਟਰੋਲ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਉਹ ਆਵੇ। ਸੋ ਇੱਕ ਚੀਜ਼ ਜਿਹੜੀ AI ਨੂੰ ਲੈ ਕੇ ਹਰਜੋਤ ਸਿੰਘ ਜੀ, ਲੈਫਟ ਵਿੰਗ ਤੇ ਰਾਈਟ ਵਿੰਗ ਵਾਲੇ ਦੋਨੋਂ ਹੀ ਇਸ ਚੀਜ਼ ਦੇ ਵਿੱਚ ਮੰਨਦੇ ਆ। ਬਰਨੀ ਸੈਂਡਰਸ ਤੋਂ ਲੈ ਕੇ ਬ੍ਰੇਟਬਾਰਟ ਵਾਲਾ, ਉਹ ਸਾਰੇ ਹੀ ਕਹਿੰਦੇ ਵੀ ਗਵਰਨਮੈਂਟ ਕੰਟਰੋਲ ਦੇ ਵਿੱਚ ਇਹ ਜਿਹੜੀ AI ਜਿਹੜੀ ਹੋਣੀ ਚਾਹੀਦੀ ਹੈ ਰੈਗੂਲੇਸ਼ਨਸ ਨੂੰ ਲੈ ਕੇ, ਤੇ ਕਹਿੰਦੇ ਟੈਕਸ ਇਹਨਾਂ ਦੇ ਉੱਤੇ ਜਿਹੜਾ ਉਹ ਠੋਕਿਆ ਜਾਣਾ ਚਾਹੀਦਾ ਆ। ਅਦਰਵਾਈਜ਼ ਇਹਨਾਂ ਨੇ ਸਾਰਾ ਕੁਝ ਆਪਣੇ ਕੰਟਰੋਲ ਦੇ ਵਿੱਚ ਕਰ ਲੈਣਾ। ਇਨਸਾਨਾਂ ਨੇ ਹੁਣ ਤੱਕ ਜਿੰਨੀ ਪੜ੍ਹਾਈ, ਰਿਸਰਚ, ਸਾਰਾ ਕੁਝ ਕਰਕੇ ਜੋ ਇੰਟਰਨੈਟ ਦੇ ਉੱਤੇ ਪਾਇਆ, ਇਹ ਕੰਪਨੀਆਂ ਫ੍ਰੀ ਦੇ ਵਿੱਚ ਉਹ ਡਾਟਾ ਸਕ੍ਰੇਪ ਕਰ ਲਿਆ, ਉਹ ਸਾਰਾ ਆਪਣੇ ਕੋਲ ਰੱਖ ਰਿਹਾ, ਤੇ ਹੁਣ ਉਸ ਆਧਾਰ ਦੇ ਉੱਤੇ ਜਿਹੜੀ ਇੰਟੈਲੀਜੈਂਸ ਆ ਉਸ ਨੂੰ ਬਾਕੀ ਲੋਕਾਂ ਤੱਕ ਜਿਹੜੀ ਉਹ ਵੇਚ ਰਹੀ ਹੈਗੀ ਆ। ਸੋ ਇਹ ਸਮਥਿੰਗ ਟੂ ਕੀਪ ਇਨ ਮਾਈਂਡ। ਬਾਕੀ ਇਹ ਆ ਵੀ AI ਨੂੰ ਲੈ ਕੇ ਤੇ ਓਵਰਆਲ ਇਕੋਨਮੀ ਨੂੰ ਲੈ ਕੇ ਜਿਹੜੇ ਕੁਛ ਅੱਜ ਬਿਆਨ ਆ ਉਹ ਆਪਣੇ ਸਾਹਮਣੇ ਜਿਹੜੇ ਉਹ ਆਏ ਆ ਫੈਡ ਚੇਅਰ ਵਾਰਸ ਦੇ। ਜੀ। ਜਿਹੜੇ ਸਰੋਤੇ ਸਾਡੇ ਟਰੱਕਰਸ ਹੈਗੇ ਆ, ਜਿਹੜਾ ਹਾਈਵੇ 80 ਆ ਈਸਟ ਬਾਉਂਡ, ਖਾਸ ਕਰਕੇ ਟਰੱਕੀ ਵਾਲਾ ਏਰੀਆ, ਉਹ ਅੱਜ ਸਵੇਰੇ ਸ਼ਟਡਾਊਨ ਹੋ ਗਿਆ 3:30 ਤੇ, ਕਿਉਂਕਿ ਇੱਕ ਸੋਲੋ ਟਰੱਕ ਦਾ ਬਹੁਤ ਬੁਰੀ ਤਰ੍ਹਾਂ ਕ੍ਰੈਸ਼ ਹੋਇਆ ਹੈਗਾ। ਉਸ ਤੋਂ ਬਾਅਦ ਜੋ ਟ੍ਰੈਫਿਕ ਆ ਉਹ ਯੂਨੀਅਨ ਮਿਲਸ ਰੋਡ, ਹਾਈਵੇ I-80 ਜਿਹੜਾ ਆ ਉਹਦੇ ਲਾਗੇ, ਉੱਥੋਂ ਜਿਹੜਾ ਆ ਟਰਨ ਅਰਾਊਂਡ ਕਰਕੇ ਓਵਰਲੈਂਡ ਟ੍ਰੇਲ ਦੇ ਰਾਹੀਂ ਭੇਜਿਆ ਜਾ ਰਿਹਾ। ਸੋ ਹਾਈਵੇ 80 ਨੀਅਰ ਟਰੱਕੀ, ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਆ। ਡਰਾਈਵਰਸ ਨੂੰ ਐਡਵਾਈਜ਼ ਕੀਤਾ ਗਿਆ ਆ ਵੀ ਉਹ ਏਰੀਏ ਦੇ ਵਿੱਚ ਨਾ ਜਾਓ, ਤੇ ਤੁਹਾਡਾ ਕਾਫੀ ਜ਼ਿਆਦਾ ਜਿਹੜਾ ਡਿਲੇ ਹੋਊਗਾ। ਹਜੇ ਤੱਕ ਜਿਹੜਾ ਆ ਉਹ ਖੁੱਲਿਆ ਨਹੀਂ ਹੈਗਾ। ਸਵੇਰੇ 3:30 ਵਜੇ ਜਿਹੜਾ ਆ ਇਹ ਹਾਈਵੇ ਦੇ ਉੱਤੇ ਐਕਸੀਡੈਂਟ ਹੋਇਆ ਸੀ। ਲੱਗਦਾ ਵੀ ਆ ਵੀ ਥੋੜੀ ਬਹੁਤੀ ਸਨੋ ਉੱਥੇ ਪਈ ਹੈਗੀ ਆ। ਜੀ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆ ਉਹਨਾਂ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ, ਜਿੱਥੇ ਆਪਾਂ ਦੇਖਦੇ ਹਾਂ ਵੀ ਬੰਦੀ ਸਿੰਘਾਂ ਦਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕਿੰਨੇ ਸਾਲਾਂ ਤੋਂ ਰੌਲਾ ਪੈ ਰਿਹਾ। ਕਈ ਜਿਹੜੇ ਆਪਣੇ ਸਿੱਖ ਨੌਜਵਾਨ 30-30 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਹੈਗੇ ਆ। ਉਹਨਾਂ ਦੇ ਕੇਸ ਵੀ ਸਾਰੇ ਡਿਸਮਿਸ ਹੋ ਗਏ, ਸਜ਼ਾ ਵੀ ਪੂਰੀਆਂ ਹੋ ਗਈਆਂ, ਪਰ ਜਿਹੜੀ ਉੱਥੇ ਦੀ ਸਰਕਾਰ ਆ ਉਹਨਾਂ ਨੂੰ ਛੱਡ ਨਹੀਂ ਰਹੀ। ਪਰ ਦੂਸਰੇ ਪਾਸੇ ਜਿਹੜੇ ਲੋਕ ਮਿਨੋਰਟੀਜ਼ ਦਾ ਕਤਲ ਕਰ ਰਹੇ ਆ, ਉਹਨਾਂ ਕਾਤਲਾਂ ਨੂੰ ਜਿਹੜੀ ਭਾਰਤ ਦੀ ਸਰਕਾਰ ਆ ਸ਼ਰੇਆਮ ਛੱਡ ਰਹੀ ਆ। ਅੱਜ ਇੱਕ ਰਿਪੋਰਟ ਆ ਰਹੀ ਆ ਵੀ ਦਾਰਾ ਸਿੰਘ ਨਾਮ ਦਾ ਜਿਹੜਾ ਬੰਦਾ ਸੀ, ਜਿਹੜਾ ਕਿ ਤੁਹਾਨੂੰ ਯਾਦ ਹੋਊਗਾ ਆਸਟ੍ਰੇਲੀਅਨ ਕ੍ਰਿਸਚੀਅਨ ਮਿਸ਼ਨਰੀ ਗ੍ਰੈਮ ਸਟੇਨਜ਼ ਨੂੰ ਤੇ ਉਹਦੇ 2 ਮੁੰਡਿਆਂ ਨੂੰ ਅੱਗ ਲਾ ਕੇ ਜਿਹਨੇ ਮਾਰਿਆ ਸੀ, ਹੁਣ ਉਹਨੂੰ ਜਿਹੜਾ ਆ ਫ੍ਰੀ ਕਰ ਦਿੱਤਾ ਗਿਆ ਹੈਗਾ। ਕੱਲਾ ਫ੍ਰੀ ਨਹੀਂ ਕਰ ਦਿੱਤਾ ਗਿਆ, ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਉਹਦੇ ਗਲ ਦੇ ਵਿੱਚ ਸਰੋਪੇ ਪਾ ਕੇ ਉਹਨੂੰ ਸਨਮਾਨਿਤ ਵੀ ਕੀਤਾ ਹੈਗਾ ਆ। ਇਹ ਪ੍ਰਾਈਮ ਕਨਵਿਕਟ ਸੀਗਾ ਜਦੋਂ ਆਸਟ੍ਰੇਲੀਅਨ ਕ੍ਰਿਸਚੀਅਨ ਮਿਸ਼ਨਰੀ ਗ੍ਰੈਮ ਸਟੇਨਸ ਤੇ ਉਹਦੇ 2 ਮਾਈਨਰ ਬੱਚੇ 1999 ਦੇ ਵਿੱਚ ਉਹਨਾਂ ਨੂੰ ਅੱਗ ਲਾ ਕੇ ਜਿਹੜਾ ਮਾਰ ਦਿੱਤਾ ਸੀ। ਹੁਣ ਉੱਥੇ ਦੀ ਜਿਹੜੀ ਪੁਲਿਸ ਚੀਫ ਆ, ਉਹਨਾਂ ਡਾਇਰੈਕਟਰ ਜਨਰਲ ਆਫ ਪੁਲਿਸ ਆ, ਉਹਨਾਂ ਨੇ ਰეკਮੈਂਡ ਕੀਤਾ ਵੀ ਉਹ ਤਾਂ ਬਹੁਤ ਵਧੀਆ ਬੰਦਾ ਹੈਗਾ ਆ, ਕਿਉਂਝਾਰ ਡਿਸਟ੍ਰਿਕਟ ਦੇ ਵਿੱਚ ਜਿੱਥੇ ਜੇਲ੍ਹ ਦੇ ਵਿੱਚ ਸੀ। ਸੋ ਰਿਵਿਊ ਬੋਰਡ ਦੇ ਮੁਤਾਬਕ ਕਹਿੰਦੇ ਵੀ ਉਸ ਨੂੰ ਜਿਹੜਾ ਹੁਣ ਛੱਡ ਦਿੱਤਾ ਜਾਊਗਾ। ਪ੍ਰੀ ਮੈਚਿਓਰ ਰਿਲੀਜ਼ ਉਹਦੀ ਜਿਹੜੀ ਜੇਲ੍ਹ ਚੋਂ ਹੋ ਜਾਊਗੀ, ਤੇ ਹਾਲਾਂਕਿ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਗਈ ਸੀ, ਤੇ ਜਿਸ ਤਰ੍ਹਾਂ ਬਾਕੀ ਜਿਹੜੇ ਕੈਦੀ ਆ ਉਹਨਾਂ ਨੂੰ ਦਿੱਤੀ ਜਾਂਦੀ ਹੈਗੀ ਆ। ਸਤੰਬਰ 2025 ਦੇ ਵਿੱਚ 107 ਕੇਸ ਕੰਸੀਡਰ ਕੀਤੇ ਗਏ ਸੀ, ਜਿਸ 'ਚੋਂ 18 ਰਿਕਮੈਂਡ ਕੀਤੇ ਗਏ, 75 ਰਿਜੈਕਟ ਹੋਏ, 14 ਜਿਹੜੇ ਆ ਉਹ ਡੈਫਰਡ ਕੀਤੇ ਗਏ। ਉਹਨਾਂ ਦੇ ਵਿੱਚੋਂ ਇੱਕ ਕੇਸ ਇਹਦਾ ਸੀ। ਹੁਣ ਇਹ ਦੇਖੋ ਵੀ ਮਾਈਨਰ ਬੱਚਿਆਂ ਨੂੰ ਤੇ ਕ੍ਰਿਸਚੀਅਨ ਨੂੰ ਇਹਨਾਂ ਨੇ ਸ਼ਰੇਆਮ ਅੱਗ ਲਾ ਕੇ ਜਾਲ ਦਿੱਤਾ ਸੀ। ਜਦੋਂ ਪੂਰੀ ਦੁਨੀਆ ਦੇ ਵਿੱਚ ਰੌਲਾ ਪਿਆ, ਫਿਰ ਇਹਨਾਂ ਨੇ ਬੰਦਾ ਫੜਿਆ, ਉਹਦਾ ਨਾਂ ਵੀ ਜਾਣ ਕੇ ਸਿੰਘ ਵਾਲਾ ਰੱਖਿਆ ਵੀ ਤਾਂ ਕਿ ਜਿਹੜੇ ਆ ਸਿੱਖ ਕੌਮ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ। ਤੇ ਹੁਣ ਉਸ ਨੂੰ ਜਿਹੜਾ ਸ਼ਰੇਆਮ ਜਿਹੜਾ ਛੱਡਿਆ ਜਾ ਰਿਹਾ ਹੈਗਾ ਵੀ ਕਹਿੰਦੇ ਉਹਦਾ ਜਿਹੜਾ ਬਿਹੇਵੀਅਰ ਆ ਉਹ ਬਹੁਤ ਵਧੀਆ ਆ, ਇਸ ਕਰਕੇ ਉਹਨੂੰ ਪ੍ਰੀ ਮੈਚਿਓਰਲੀ ਜਿਹੜੀ ਆ ਉਹਦੀ ਸਜ਼ਾ ਤੋਂ ਅਸੀਂ ਉਸ ਨੂੰ ਛੱਡ ਰਹੇ ਹੈਗੇ ਆ। ਜਿਹੜੇ ਬੱਚੇ ਆ ਤੁਸੀਂ ਹੈਰਾਨ ਹੋ ਜਾਓਗੇ, ਉਹਨਾਂ ਦੀ ਉਮਰ ਫਿਲਿਪ 11 ਸਾਲਾਂ ਦਾ ਸੀ, ਟਿਮਥੀ 7 ਸਾਲਾਂ ਦਾ ਸੀ। ਇਹ ਆਸਟ੍ਰੇਲੀਆ ਦੇ ਰਹਿਣ ਵਾਲੇ ਸੀ। ਗ੍ਰੈਮ ਸਟੇਨਜ਼ ਤੇ ਉਹਦੇ ਜਿਹੜੇ 2 ਬੱਚੇ, ਇਹ ਜਨਵਰੀ 22 1999 ਦੀ ਜਿਹੜੀ ਗੱਲ ਆ ਉਹ ਮਨੋਹਰਪੁਰ ਜੋ ਕਿਉਂਝਾਰ ਡਿਸਟ੍ਰਿਕਟ ਹੈਗਾ ਆ, ਉੱਥੇ ਜੰਗਲ ਦੇ ਵਿੱਚ ਕੈਂਪ ਲਾਉਣ ਆਏ ਸੀ ਤੇ ਉੱਥੇ ਕ੍ਰਿਸਚੀਅਨ ਦੀ ਗੈਦਰਿੰਗ ਹੁੰਦੀ ਸੀ ਤੇ ਇੱਕ ਵੈਗਨ ਦੇ ਵਿੱਚ ਸੁੱਤੇ ਹੋਏ ਸੀ, ਜਦੋਂ ਇੱਕ ਪੂਰਾ ਮੌਬ ਉਹਨਾਂ ਨੇ ਉਸ ਨੂੰ ਲੌਕ ਕਰ ਲਿਆ ਵੈਨ ਦੇ ਵਿੱਚ ਤੇ ਉੱਥੋਂ ਜਿਹੜੀ ਆ ਅੱਗ ਲਾ ਦਿੱਤੀ ਤੇ ਸ਼ਾਊਟ ਉੱਥੇ ਕਰ ਰਹੇ ਸੀ, ਜੈ ਬਜਰੰਗ ਦਲ ਕਰਦੇ ਨਾਅਰੇ ਲਾ ਰਹੇ ਸੀ। ਤੇ ਕਹਿੰਦੇ ਵੀ ਇਹਨਾਂ ਨੇ ਉਹਦੇ ਤੇ ਇਲਜ਼ਾਮ ਲਾਇਆ ਸੀ ਵੀ ਉਹ ਫੋਰਸਫੁਲੀ ਹਿੰਦੂਜ਼ ਨੂੰ ਕ੍ਰਿਸਚੀਅਨ ਕਨਵਰਟ ਕਰ ਰਹੇ ਸੀ। ਸੋ ਇਹ ਉੱਥੇ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਜਾਂ ਉੱਥੇ ਦਾ ਇਨਸਾਫ ਵਾਲਾ ਸਿਸਟਮ ਆ ਉਹ ਤੁਹਾਡੇ ਸਾਹਮਣੇ ਆ ਜੀ। ਕਮਲ ਖਹਿਰਾ ਕੈਨੇਡਾ ਦੀ ਜਿਹੜੀ ਸਾਬਕਾ ਮੈਨੂੰ ਲੱਗਦਾ ਉੱਥੇ ਦੀ ਮੈਂਬਰ ਪਾਰਲੀਮੈਂਟ ਜਿਹੜੀ ਰਹੀ ਆ, ਉਸ ਨੂੰ ਐਲਏ ਦੇ ਵਿੱਚ ਕੈਨੇਡੀਅਨ ਜਿਹੜਾ ਮਿਸ਼ਨ ਦੀ ਹੈੱਡ ਜਿਹੜਾ ਆ ਉਹ ਲਾਇਆ ਗਿਆ ਹੈਗਾ। ਸੋ ਨਵੀਂ ਕਾਉਂਸਲਰ ਦੇ ਤੌਰ ਦੇ ਉੱਤੇ
ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਜਿਹੜੀ ਸਾਬਕਾ MP ਰਹੀ ਆ, ਉਸ ਨੂੰ ਕੌਂਸਲ ਜਨਰਲ LA ਦੇ ਲਈ ਜਿਹੜਾ ਉਹ ਲਾਇਆ ਗਿਆ ਆ। ਉੱਥੇ ਦੀ ਜਿਹੜੀ ਸਰਕਾਰ ਆ ਮਾਰਕ ਕਾਰਨੀ ਦੀ, ਉਹਨਾਂ ਦੇ ਦੁਆਰਾ ਜਿਹੜਾ ਰੀਸ਼ਫਲ ਆ, ਕੁਛ ਨਾ ਕੁਛ ਆਪਣੀ ਸਰਕਾਰ ਦੇ ਵਿੱਚ ਨਵੀਆਂ ਕੁਛ ਅਪੁਆਇੰਟਮੈਂਟਸ ਆ ਉਹ ਕੀਤੀਆਂ ਗਈਆਂ ਆ। ਇਹ ਬਾਈ ਟ੍ਰੇਨਿੰਗ ਨਰਸ ਆ ਤੇ 2015 ਦੇ ਵਿੱਚ ਪਹਿਲੀ ਵਾਰ ਇਸਨੇ ਜਿਹੜੀ ਉਹ ਆਪਣੀ ਸੀਟ ਜਿੱਤੀ ਸੀਗੀ, ਪਰ ਪਿਛਲੇ ਸਾਲ ਦੀਆਂ ਇਲੈਕਸ਼ਨ ਦੇ ਵਿੱਚ ਦੁਬਾਰਾ ਜਿੱਤਣ ਦੇ ਵਿੱਚ ਨਾਕਾਮਯਾਬ ਰਹੀ ਆ। ਜਸਟਿਨ ਟਰੂਡੋ ਹੁਣਾਂ ਦੀ ਸਰਕਾਰ ਦੇ ਵਿੱਚ ਇਹ ਮਿਨਿਸਟਰ ਰਹੀ ਆ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਪਹਿਲੀ ਕੈਬਨਿਟ ਦੇ ਵਿੱਚ ਵੀ ਕੁਝ ਸਮਾਂ ਇਸਨੇ ਆਪਣੀ ਅਹੁਦੇਦਾਰੀ ਇਸ ਨੂੰ ਮਿਲੀ ਸੀਗੀ। ਸੋ ਉਸ ਨੂੰ ਹੁਣ LA ਦੀ ਜਿਹੜੀ ਕੌਂਸਲ ਜਨਰਲ ਆ ਕੈਨੇਡਾ ਦੀ, ਉਹ ਬਣਾ ਕੇ ਜਿਹੜਾ ਇੱਥੇ ਲਾਇਆ ਗਿਆ ਹੈਗਾ ਆ। ਸੋ ਉਸ ਦੇ ਨਾਲ ਜਿਹੜੀ ਸਾਬਕਾ ਐਗਜ਼ੈਕਟਿਵ ਰਹੀ ਸ਼ੈਲ ਕੈਨੇਡਾ ਦੇ ਵਿੱਚ ਸੂਜ਼ਨ ਪੀਅਰਸ, ਉਸ ਨੂੰ ਜਨਰਲ ਕੌਂਸਲ ਨਿਊਯਾਰਕ ਦੇ ਲਈ ਜਿਹੜਾ ਉਹ ਹੁਣ ਲਾਇਆ ਗਿਆ ਹੈਗਾ ਆ। ਸੋ ਇਹ ਕੁਛ ਜਿਹੜੀਆਂ ਕੌਂਸਲਰ ਅਪੁਆਇੰਟਮੈਂਟਸ ਆ ਉਹ ਇਹਨਾਂ ਦੀਆਂ ਜਿਹੜੀਆਂ ਆ ਉਹ ਲਾਈਆਂ ਗਈਆਂ ਹੈਗੀਆਂ ਜੀ ਜੀ। ਤੇ ਜਾਂਦੇ ਇੱਕ ਜਿਹੜੀ ਖਬਰ ਹੋਰ ਗੱਲ ਕਰਦੇ ਜਾਈਏ, ਜਿਹੜੀ ਜੀਨ ਕੈਰਲ, ਜਿਸ ਦੇ ਬਾਬਤ ਰੀਸੈਂਟਲੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਟਰੰਪ ਹੁਣਾਂ ਨੂੰ ਇਹਨੂੰ ਜਿਹੜੇ ਮਿਲੀਅਨਸ ਆਫ ਡਾਲਰ ਦੇਣੇ ਹੀ ਪੈਣੇ ਆ। 3 ਸਾਲਾਂ ਬਾਅਦ ਜਦ ਜਿਊਰੀ ਨੇ ਕਨਕਲੂਡ ਕੀਤਾ ਸੀਗਾ, ਪ੍ਰੈਜ਼ੀਡੈਂਟ ਟਰੰਪ ਇਹਨਾਂ ਨੂੰ $5 ਮਿਲੀਅਨ ਜਿਹੜੇ ਉਹ ਦੇਣ ਸੈਕਸ਼ੂਅਲ ਅਬਿਊਜ਼ ਤੇ ਡੈਫੇਮੇਸ਼ਨ ਦੇ ਲਈ, ਕਹਿੰਦੇ ਵੀ ਫਾਈਨਲੀ ਉਸ ਨੂੰ ਜਿਹੜੀ ਪੇਮੈਂਟ ਆ ਉਹ ਹੁਣ ਮਿਲ ਗਈ ਆ। 2023 ਦੇ ਵਿੱਚ ਸਿਵਲ ਲਾਸੂਟ ਇਹ ਜਿਹੜਾ ਜੀਨ ਕੈਰਲ ਆ ਉਸਨੇ ਟਰੰਪ ਹੋਣਾ ਦੇ ਉਲਟ ਲਿਆਂਦਾ ਸੀ ਤੇ ਜਿਊਰੀ ਨੇ $5 ਮਿਲੀਅਨ ਉਸ ਨੂੰ ਰਿਵਾਰਡ ਕੀਤੇ ਸੀ ਜੀ। ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।